ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰਾਂ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਰਖਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟੂ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਭੁੱਖ ਹੜਤਾਲ ਜਾਰੀ। ਹਾਂਜੀ, ਦੇਖੋ, ਇਹਨਾਂ ਨੇ ਭੁੱਖ ਹੜਤਾਲ ਐਲਾਨੀ ਸੀਗੀ। ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਿ ਨਵਾਂ ਇਹਨਾਂ ਨੇ ਪ੍ਰੋਗਰਾਮ ਦੇ ਦਿੱਤਾ ਸੀ ਕਿਸਾਨ ਧਿਰਾਂ ਨੇ, ਕਿਸਾਨ ਜਥੇਬੰਦੀਆਂ ਨੇ। ਤਾਂ ਉਹਦੇ ਵਿੱਚ ਇਹ ਵੀ ਸੀਗਾ ਕਿ ਲੜੀਵਾਰ ਭੁੱਖ ਹੜਤਾਲ ਜਿਹੜੀ ਆ ਉਹ ਰੱਖੀ ਜਾਇਆ ਕਰੇਗੀ। ਵੈਸੇ ਤਾਂ ਇਹਨਾਂ ਨੇ ਜੋ ਇਹਨਾਂ ਦੀਆਂ ਤਮਾਮ ਧਰਨਾ ਸਾਈਟ ਨੇ ਉਹਨਾਂ ਤੇ ਭੁੱਖ ਹੜਤਾਲ ਦੀ ਗੱਲ ਕਹੀ ਸੀਗੀ, ਪਰ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਤੇ ਜੇ ਦੇਖੀਏ ਤਾਂ ਇਸ ਵੇਲੇ ਜੇ ਤਵੱਜੋ ਕਿਤੇ ਹੈ ਤਾਂ ਉਹ ਹੈ ਸਿੰਘੂ ਬਾਰਡਰ ਵਗੈਰਾ ਜਾਂ ਟਿਕਰੀ। ਉੱਥੇ ਦੋ ਸਟੇਜਾਂ ਜਿਹੜੀਆਂ ਮੁੱਖ ਤੌਰ ਤੇ ਲੱਗੀਆਂ ਨੇ, ਖਾਸ ਤੌਰ ਤੇ ਜੋ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਹੈ, ਜਿਹਨੂੰ ਆਪਾਂ ਸਿੰਘੂ ਬਾਰਡਰ ਜਾਂ ਕੁੰਡਲੀ ਬਾਰਡਰ ਆਖ ਦਿੰਦੇ ਹਾਂ, ਤਾਂ ਉੱਥੇ ਇਹ ਹੜਤਾਲ ਜਿਹੜੀ ਆ ਉਹ ਅੱਜ ਸ਼ੁਰੂ ਹੋ ਗਈ ਆ। ਸ਼ੁਰੂਆਤ ਦੇ ਵਿੱਚ 11 ਬੰਦੇ ਜਿਹੜੇ ਆ ਉਹ ਬੈਠੇ ਆ ਇਹਨਾਂ ਦੇ, ਔਰ ਉਹ ਜਿਹੜੇ 11 ਨੇ ਉਹਨਾਂ ਦੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਲੋਕ ਇਨਸਾਫ ਵੈਲਫੇਅਰ ਦੇ ਪ੍ਰਧਾਨ ਬਲਦੀਪ ਸਿੰਘ ਸਿਰਸਾ, ਇਹਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋਗੇ, ਜੈ ਕਿਸਾਨ ਅੰਦੋਲਨ ਦੇ ਰਵਿੰਦਰਪਾਲ ਕੌਰ ਜੀ ਗਿੱਲ, ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਇਹਨਾਂ ਨੂੰ ਵੀ ਤੁਸੀਂ ਪਛਾਣਦੇ ਹੋਗੇ। ਇਸ ਤੋਂ ਇਲਾਵਾ ਦੁਆਬਾ ਕਿਸਾਨ ਯੂਨੀਅਨ ਪੰਜਾਬ ਦੇ ਜਿਹੜੇ ਵਿੱਤ ਸਕੱਤਰ ਆ ਕੁਲਦੀਪ ਸਿੰਘ ਦਿਆਲਾ, ਫਿਰ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਮਾਨ ਸਿੰਘ ਸੰਧੂ, ਫਿਰ ਬੂਟਾ ਸਿੰਘ ਚੱਕਰ ਆ ਜਾਂਦੇ ਆ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹੈ ਜੀ। ਕ੍ਰਾਂਤੀਕਾਰ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਫੌਜੀ ਵਾਲਾ ਆ ਜਾਂਦੇ ਆ। ਫਿਰ ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੌਂਗੋਵਾਲ, ਇਸੇ ਤਰ੍ਹਾਂ ਜੰਗਬੀਰ ਸਿੰਘ ਚੌਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ ਤੇ ਕੁੱਲ ਹਿੰਦ ਕਿਸਾਨ ਸਭਾ ਪੁਨਾਵਾਲ ਦੇ ਬਲਜੀਤ ਸਿੰਘ। ਸੋ ਇਹ ਸਾਰੇ ਅੱਜ ਭੁੱਖ ਹੜਤਾਲ ਤੇ ਬੈਠੇ ਆ। ਇਸ ਤੋਂ ਬਾਅਦ ਅਗਲੀ ਜਿੱਦਾਂ ਕਹਿੰਦੇ ਤਾਂ ਉਹ ਟੋਲੀ ਆ ਜਾਏਗੀ। ਇਸ ਤਰ੍ਹਾਂ 24 ਘੰਟਿਆਂ ਦੀ ਭੁੱਖ ਹੜਤਾਲ ਇਹ ਚੱਲ ਰਹੀ ਆ। ਉਹਦਾ 23 ਦਸੰਬਰ ਨੂੰ ਇਹ ਪ੍ਰੋਗਰਾਮ ਦਿੱਤਾ ਗਿਆ ਸੀਗਾ ਕਿ ਤੁਸੀਂ ਇੱਕ ਵੇਲੇ ਦੀ ਰੋਟੀ ਛੱਡੋ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਵੱਖਰਾ ਪ੍ਰੋਗਰਾਮ ਦਿੱਤਾ ਗਿਆ ਉਹ ਕਾਫੀ ਦਿਲਚਸਪ ਹੈ। ਜੇ ਆਪਾਂ ਰਾਜਨੀਤਿਕ ਹਲਕਿਆਂ ਤੋਂ ਲਈਏ ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿੰਨੇ ਵੀ NDA ਦੇ ਅਲਾਇੰਸ ਪਾਰਟਨਰ ਆ, ਅਸੀਂ ਸਭਨਾਂ ਦੇ ਨਾਲ ਮੁਲਾਕਾਤ ਕਰਾਂਗੇ। ਤਾਂ ਉਸ ਸਿਲਸਿਲੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਚਲੂਨੀ ਸਾਹਿਬ ਜਿਹੜੇ ਆ ਬਿਹਾਰ ਦੇ ਵਿੱਚ ਗਏ ਹੋਏ ਆ। ਬਿਹਾਰ ਦੇ ਵਿੱਚ ਕਿਹਦੇ ਨਾਲ ਗਏ ਉਹਨੇ ਗੱਲ ਕਰਨ, ਮਤਲਬ ਕਿ ਨਿਤੀਸ਼ ਕੁਮਾਰ ਹੋਰਾਂ ਦੇ ਨਾਲ, ਕਿ ਭਾਈ ਤੁਸੀਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਿਓ। ਤਾਂ ਇਹ ਦਿਲਚਸਪ ਆਪਣੇ ਆਪ ਦੇ ਵਿੱਚ ਕਹਾਣੀ ਹੋਏਗੀ ਕਿ ਜਿਸ ਤਰ੍ਹਾਂ ਅੱਗੇ ਹੁਣ ਬੰਗਾਲ ਦੇ ਵਿੱਚ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਨਾ, ਉੱਥੇ ਤੇ ਅਖਾੜਾ ਮੱਚ ਗਿਆ। 7-8 ਬੰਦੇ ਅਮਿਤ ਸ਼ਾਹ ਨੇ ਤੋੜ ਦੇ, ਇਹਨਾਂ ਦੇ ਖਾਸ ਨੂੰ ਖਾਸ ਜਿਹੜੇ ਬੰਦੇ ਸੀ ਵਿਧਾਇਕ ਵਗੈਰਾ, ਉਹਦੇ 'ਚ ਸ਼ਿਵੇਂਦੂ ਅਧਿਕਾਰੀ ਵੀ ਆ, ਵੈਸੇ ਜਿਹਨੂੰ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਕਰਪਟ ਆ। ਵੀਡੀਓ ਜਿਹੜੀ ਆ ਉਹ 4 ਸਾਲਾਂ ਬਾਅਦ ਇਹਨਾਂ ਨੇ ਡਿਲੀਟ ਕੀਤੀ ਆਪਣੇ ਅਕਾਊਂਟ ਤੋਂ, ਜਿਹਦੇ ਵਿੱਚ ਕਥਿਤ ਤੌਰ ਤੇ ਦਾਅਵਾ ਕੀਤਾ ਗਿਆ ਕਿ ਆਹ ਰਿਸ਼ਵਤ ਲੈ ਰਹੇ ਆ, ਮਤਲਬ ਕਿ ਫੇਵਰ ਵਾਸਤੇ ਕੰਪਨੀਆਂ ਤੋਂ ਰਿਸ਼ਵਤ ਲੈ ਰਹੇ ਆ। ਦਿਲਚਸਪ ਵੈਸੇ ਉੱਧਰੋਂ ਅੱਜ ਇੱਕ ਹੋਰ ਝਟਕਾ ਮਮਤਾ ਬੈਨਰਜੀ ਨੇ ਦੇ ਦਿੱਤਾ ਕਿ ਇਹਨਾਂ ਦੇ ਆਪਣੇ ਸੰਸਦ ਮੈਂਬਰ ਦੀ ਘਰਵਾਲੀ ਨੂੰ ਆਪਦੇ ਖੇਮੇ 'ਚ ਲੈ ਗਈ। ਇਸ ਤਰ੍ਹਾਂ ਦੀ ਉੱਥੇ ਖਿੱਚ ਬਣੀ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੀ ਕਿਸਾਨ ਧਿਰਾਂ ਉੱਥੇ ਵੀ ਲਾਮਬੰਦੀ ਕਰਨਗੀਆਂ ਭਾਜਪਾ ਦੇ ਉਲਟ, ਕਿਉਂਕਿ ਉੱਥੇ ਵੀ ਕਾਫੀ ਗਹਿਮਾ ਗਹਿਮੀ ਆ। ਤਾਂ ਦੇਖਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਦਾ ਸਿਨਾਰੀਓ ਸਾਰਾ ਰਹੇਗਾ ਸਿਆਸੀ ਤੌਰ 'ਤੇ ਜੇ ਆਪਾਂ ਦੇਖੀਏ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਹੋਰ ਜਿਹੜੇ ਪ੍ਰੋਗਰਾਮ ਆ ਜਿਹਦੇ ਵਿੱਚ ਇਹਨਾਂ ਨੇ ਇੱਕ ਦਿਨ ਮੇਰੇ ਖਿਆਲ ਨਾਲ ਹਰਿਆਣੇ ਦੇ ਟੋਲ ਫ੍ਰੀ ਕਰਨੇ ਆ, ਇੱਕ ਦਿਨ ਥਾਲੀਆਂ ਖੜਕਾਉਣ ਵਾਲਾ ਵੀ ਪ੍ਰੋਗਰਾਮ ਹੈ ਇਸ ਤਰ੍ਹਾਂ ਦਾ ਕਿ ਜਿਵੇਂ ਮੋਦੀ ਸਾਹਿਬ ਨੇ ਸੱਦਾ ਦਿੱਤਾ ਸੀ ਕਿ ਬਾਹਰ ਕਰੋਨਾ ਬਾਗ ਦੀ ਥਾਲੀਆਂ ਵਜਾਓ ਤੇ ਕਰੋਨਾ ਭਗਾਓ। ਉਸੇ ਤਰ੍ਹਾਂ ਕਹਿੰਦੇ ਕਿ ਜਦੋਂ ਇਹ ਮਨ ਕੀ ਬਾਤ ਕਰੂਗੇ ਤਾਂ ਤੁਸੀਂ ਨਾਲ ਦੀ ਨਾਲ ਥਾਲੀਆਂ ਵਜਾਈ ਚੱਲਣੀਆਂ। ਵੈਸੇ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਮੇਰੇ ਖਿਆਲ ਦੇ ਨਾਲ ਬੇਰੁਜ਼ਗਾਰਾਂ ਨੇ ਅੱਗੇ ਦਿੱਤਾ ਨਰਿੰਦਰ ਮੋਦੀ ਦੇ ਉਲਟ, ਤੇ ਇਹਨਾਂ ਨੇ ਪ੍ਰੋਗਰਾਮ ਦਿੱਤਾ। ਪਰ ਉਸ ਪ੍ਰੋਗਰਾਮ ਦੀ ਥੋੜ੍ਹੀ ਆਲੋਚਨਾ ਵੀ ਹੋ ਰਹੀ ਹੈ ਦੇਸ਼ ਦੇ ਪੱਖ ਤੋਂ ਕਿ ਸਾਡੇ ਪੰਜਾਬੀਆਂ 'ਚ ਖਾਸ ਤੌਰ 'ਤੇ ਉਹ ਇੱਕ
ਬੜੀ ਕਹਿ ਲਈਏ ਕਿ ਕਲੈਣ ਪੁਣੀ ਜੀ ਕਲੈਕਸ਼ਨ ਪੁਣੀ ਜੀ ਵਾਲੀ ਕਹਾਣੀ ਹੁੰਦੀ ਹੈ, ਭਾਂਡੇ ਖਾਲੀ ਖੜਕਾਉਣੇ। ਉਹ ਕਹਿੰਦੇ ਨਾ ਕਿ ਇਹ ਜਿੱਦਾਂ ਕਹਿ ਲਓ ਮਲੰਗ ਦਾ ਕੰਮ ਹੈ ਜਾਂ ਨੰਗ ਦਾ ਕੰਮ ਹੈ, ਕੁਛ ਇਸ ਤਰ੍ਹਾਂ ਦਾ ਬੋਲਦੇ ਆ। ਕੁਛ ਲੋਕ ਉਹਦੇ ਤੇ ਸਵਾਲ ਚੁੱਕ ਰਹੇ ਆ, ਕੁਛ ਲੋਕ ਭੁੱਖ ਹੜਤਾਲ ਤੇ ਵੀ ਸਵਾਲ ਚੁੱਕ ਰਹੇ ਆ। ਪਰ ਓਵਰਆਲ ਜੇ ਵੇਖੀਏ ਤਾਂ ਜੇ ਪ੍ਰੋਗਰਾਮ ਜਿਸ ਤਰੀਕੇ ਨਾਲ ਪਿੱਛੇ ਦਿੱਤੇ ਗਏ ਆ, ਲੀਡਰਸ਼ਿਪ ਨੇ ਸਿਆਣੇ ਹੀ ਫੈਸਲੇ ਲਏ ਆ। ਕਈ ਵਾਰੀ ਹੁੰਦਾ ਕਿ ਵੱਖੋ ਵੱਖ ਤੌਰ ਤਰੀਕੇ ਜਿਹੜੇ ਅਜ਼ਮਾਏ ਜਾਂਦੇ ਸਕੂਲ ਦੇ ਵਿੱਚ, ਕਿਉਂਕਿ ਹੋਰ ਵੀ ਨਾਲ ਧਿਰਾਂ ਜਿਹੜੀਆਂ ਨੇ ਇਕੱਲੀਆਂ ਪੰਜਾਬ ਦੀਆਂ ਨਹੀਂ, ਜੇ ਆਪਾਂ ਦੇਖੀਏ ਦੂਸਰੇ ਪੱਖ ਤੋਂ, ਕਿ ਇਹਨੂੰ ਆਪਾਂ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਹਾਂ, ਤਾਂ ਇਸ ਕਰਕੇ ਦੂਸਰੀਆਂ ਕਿਸਾਨ ਧਿਰਾਂ ਦੀ ਵੀ ਕਈ ਵਾਰ ਰਾਏਸ਼ੁਮਾਰੀ ਜਿਹੜੀ ਆ ਉਹ ਹੁੰਦੀ ਆ, ਤੇ ਉਹਨਾਂ ਦਾ ਕੀ ਸੋਚਣਾ। ਖੈਰ ਜੇ ਆਪਾਂ ਕੁਛ ਹੋਰ ਖਬਰਾਂ ਤਲਕ ਲਈਏ, ਸਿੰਧੂ ਬਾਰਡਰ ਤੇ ਖੂਨਦਾਨ ਕੈਂਪ ਵੀ ਸ਼ੁਰੂ ਹੋ ਚੁੱਕਾ, ਜਿਹਦੇ ਨਾਲ ਕਹਿੰਦੇ ਆ ਕਿ ਮੋਦੀ ਨੂੰ ਖੂਨ ਦੀਆਂ ਚਿੱਠੀਆਂ ਲਿਖੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਜ ਰਣਜੀਤ ਸਿੰਘ ਮਾਨਸਾ ਨੇ ਹਮਲਾ ਬੋਲਿਆ ਹਰਜੀਤ ਸਿੰਘ ਗਰੇਵਾਲ ਉਹਨਾਂ ਤੇ, ਕਹਿੰਦੇ ਕਿ ਸਾਰੀ ਗੱਲ ਕਿਸਾਨਾਂ ਦੀ ਗਰੇਵਾਲ ਵਿਭਾਗ ਦੀ ਹੈ। ਵੈਸੇ ਇਹਨਾਂ ਦੀ ਕਾਫੀ ਤਸਲ ਚੱਲਦੀ ਹੈ। ਰਵਨੀਤ ਬਿੱਟੂ ਤੇ ਇੱਕ ਗਰੇਵਾਲ ਦੀ 1-to-1 ਇੰਟਰਵਿਊ ਵੀ ਹੋਈ ਆ ਟੈਲੀਵਿਜ਼ਨ ਚੈਨਲ ਤੇ, ਉਹਦੇ ਵਿੱਚ ਕਾਫੀ ਜ਼ਿਆਦਾ ਤਲਖ ਕਲਾਮੀ ਹੋਈ ਇਹਨਾਂ ਦੀ ਆਪੋ ਵਿੱਚ ਦੀ। ਬਿੱਟੂ ਨੂੰ ਇੱਥੋਂ ਤੱਕ ਆਖ ਦਿੱਤਾ ਜੇ ਕੈਮਰੇ ਨਾ ਹੁੰਦੇ ਤਾਂ ਮੈਂ ਜੁੱਤੀ ਮਾਰ ਦਿੰਦੀ। ਖੈਰ ਉਹ ਬਿੱਟੂ ਜਿਸ ਤਰੀਕੇ ਨਾਲ ਚੱਲਦਾ ਪਿਆ, ਮੇਰੇ ਖਿਆਲ ਦੇ ਨਾਲ ਉਹ ਵੀ ਤਰੀਕਾ ਸਹੀ ਨਹੀਂ। ਉਹ ਕਾਂਗਰਸ ਬਨਾਮ ਭਾਜਪਾ ਬਣਾ ਰਿਹਾ, ਤਾਂ ਜਦ ਕਿ ਇੱਕ ਇਹ ਮਸਲਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਨਹੀਂ ਹੈ ਕਿ ਕਿਸਾਨ ਬਨਾਮ ਭਾਜਪਾ ਹੈ, ਅਸੀਂ ਤਾਂ ਕਹਿੰਦੇ ਕਿ ਕਿਸਾਨ ਬਨਾਮ ਸਰਕਾਰ ਆ। ਸਰਕਾਰ ਜਿਹੜੀ ਹੈ ਉਹ ਸਭ ਦੀ ਸਾਂਝੀ ਹੁੰਦੀ ਹੈ, ਤਾਂ ਕਿਸਾਨ ਦੀ ਇਹ ਸਰਕਾਰ ਹੈ, ਸਰਕਾਰ ਦੇ ਹੀ ਕਿਸਾਨ ਹੈ। ਪਰ ਉਹ ਸਿਆਸੀ ਤੌਰ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੀਆਂ ਆਕਾਂਖਿਆਵਾਂ ਹੁੰਦੀਆਂ ਨੇ ਵੱਖੋ ਵੱਖਰੀਆਂ ਲੀਡਰਾਂ ਦੀਆਂ, ਤਾਂ ਇਸੇ ਤਰ੍ਹਾਂ ਇੱਕ ਹੋਰ ਬਿਆਨ ਆਇਆ ਅੱਜ ਮਨੋਹਰ ਲਾਲ ਖੱਟਰ ਦਾ, ਕਾਫੀ ਚਰਚਿਤ ਰਿਹਾ ਕਿ ਜੇ MSP ਖਤਮ ਹੋਈ ਤਾਂ ਮੈਂ ਨਾਲ ਦੀ ਨਾਲ ਅਸਤੀਫਾ ਦੇ ਦੂੰਗਾ। ਵੈਸੇ ਤੇ ਅਸਤੀਫੇ ਦੀ ਨੌਬਤ ਨਹੀਂ ਆਉਣੀ, ਕਿਉਂਕਿ ਮੈਨੂੰ ਲੱਗਦਾ ਕਿ ਪਹਿਲਾਂ ਹੀ ਪਟਾਕਾ ਪੈ ਜਾਣਾ। ਕਾਫੀ ਕੁਛ ਹਰਿਆਣੇ ਦੇ ਵਿੱਚ ਚੱਲਦਾ ਪਿਆ। ਫਿਰ ਜੀਓ ਸਿਮ ਬੰਦ ਕਰਵਾਉਣ ਵਾਸਤੇ ਕਹਿੰਦੇ ਆ ਕਿ ਕਾਫੀ ਲੰਮੀਆਂ ਕਤਾਰਾਂ ਉੱਥੇ ਲੱਗੀਆਂ ਹੋਈਆਂ ਨੇ, ਕਾਫੀ ਲੰਮੀਆਂ ਲਾਈਨਾਂ ਨੇ ਲੋਕਾਂ ਦੇ ਵਿੱਚ। ਇਹ ਵੀ ਇੱਕ ਲਹਿਰ ਬਣ ਕੇ ਉਭਰੀ ਹੈ ਚੀਜ਼। ਇਸ ਤੋਂ ਇਲਾਵਾ ਜਿੱਦਾਂ ਸਰਦੀ ਦਾ ਪ੍ਰਕੋਪ ਵਧਿਆ, ਕਹਿਰ ਵਧਿਆ, ਹਾਲਾਂਕਿ ਧੁੱਪ ਨਿਕਲਦੀ ਆ। ਆਹ 2-3 ਦਿਨਾਂ ਦੀ ਜੇ ਆਪਾਂ ਦੇਖੀਏ ਪਿਛਲੇ ਦੀ ਗੱਲ ਕਰਕੇ ਤਾਂ ਕਾਫੀ ਤਿੱਖੀ ਧੁੱਪ ਨਿਕਲੀ ਆ, ਪਰ ਬਾਵਜੂਦ ਇਸ ਦੇ ਇਹ ਸੰਭਾਵਨਾ ਮੁੱਕੀ ਨਹੀਂ ਹੈ, ਖਤਮ ਨਹੀਂ ਹੋਈ ਹੈ ਕਿ ਅਗਾਂਹ ਜਾ ਕੇ ਧੁੰਦ ਨਹੀਂ ਪਊਗੀ, ਕੋਹਰਾ ਨਹੀਂ ਪਊਗਾ। ਪਿੰਡਾਂ ਦੇ ਵਿੱਚੋਂ ਜਾਂ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਕਾਫੀ ਵੱਡੇ ਪੱਧਰ ਤੇ ਗਰਮ ਕੰਬਲ, ਰਜਾਈਆਂ ਇਕੱਠੀਆਂ ਕੀਤੀਆਂ ਜਾ ਰਹੀਆਂ। ਜਿਵੇਂ ਆਪਾਂ ਮੰਜੇ ਬਿਸਤਰੇ ਫਿਲਮ ਨਹੀਂ ਦੇਖੀ, ਤਾਂ ਉਸੇ ਤਰ੍ਹਾਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਿਸਤਰੇ ਇਕੱਠੇ ਕੀਤੇ ਜਾਂਦੇ ਸੀਗੇ, ਮੰਜੇ ਇਕੱਠੇ ਕੀਤੇ ਜਾਂਦੇ ਸੀਗੇ ਵਿਆਹ ਸ਼ਾਦੀ ਵਾਸਤੇ, ਤਾਂ ਉਸੇ ਤਰੀਕੇ ਨਾਲ ਹੀ ਇਕੱਠੇ ਕਰਕੇ ਪਿੰਡਾਂ ਦੇ ਵਿੱਚੋਂ ਗਰਮ ਕੱਪੜੇ ਜਾਂ ਗਰਮ ਲੇਖ ਜਿਹੜੇ ਆ ਉਹ ਭੇਜੇ ਜਾ ਰਹੇ ਆ। ਤਾਂ ਉਹ ਜਿਵੇਂ ਕਹਿ ਲਈਏ ਕਿ ਸਮਾਂ ਜਿਹੜਾ ਨਾ ਗੇੜਾ ਕੱਟ ਕੇ ਪਿੱਛੇ ਜਾ ਖਲੋਤਾ, ਜਿਸ ਤਰ੍ਹਾਂ ਦੀਆਂ ਸਾਡੀਆਂ ਕਦਰਾਂ ਕੀਮਤਾਂ ਹੋਇਆ ਕਰਦੀਆਂ ਸੀ, ਜਿਸ ਤਰ੍ਹਾਂ ਦੀਆਂ ਸਾਡੀਆਂ ਸਾਂਝਾਂ ਹੋਇਆ ਕਰਦੀਆਂ ਸੀ ਸੱਭਿਆਚਾਰਕ ਤੌਰ ਤੇ, ਉਹ ਚੀਜ਼ਾਂ ਫੇਰ ਦੇਖਣ ਨੂੰ ਮਿਲੀਆਂ ਨੇ। ਤਾਂ ਸਮੇਂ ਦਾ ਅਦਬ ਗੇੜ ਹੈ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਹੈ ਉਹ ਵੀ ਅੱਜ ਚਰਚਾ ਦਾ ਵਿਸ਼ਾ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਭਾਜਪਾ ਦਾ ਇੱਕ ਹੋਰ ਆਲਾ ਨੇਤਾ ਜਿਹੜਾ ਉਹ ਜਲਦੀ ਅਸਤੀਫਾ ਦੇ ਸਕਦਾ, ਕਿਉਂਕਿ ਸੁਰ ਜਿਹੜੇ ਆ ਉਹ ਅੱਜ ਕੱਲ੍ਹ ਥੋੜੇ ਜਿਹੇ ਤਿੱਖੇ ਤੇ ਥੋੜੇ ਜਿਹੇ ਟੇਢੇ ਆ। ਜੀ 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 ਅਗਲੀ ਜਿਹੜੀ ਗੱਲ ਕਰੀਏ, ਕੇਂਦਰ ਸਰਕਾਰ ਨੂੰ ਭੇਜੀ ਚਿੱਠੀ ਨੂੰ ਲੈ ਕੇ ਹੁਣ ਭਲਕੇ ਕਿਸਾਨ ਜਥੇਬੰਦੀਆਂ ਕਰਨਗੀਆਂ ਬੈਠਕ। ਹਾਂਜੀ ਦੇਖੋ, ਇਹਨਾਂ ਨੇ ਚਿੱਠੀ ਤਾਂ ਕਰ ਲਈ ਹੈ, ਪਰ ਇਸ ਚਿੱਠੀ ਦੇ ਵਿੱਚ ਕਿਤੇ ਨਾ ਕਿਤੇ ਚਲਾਕੀ ਵੀ ਕਰ ਦਿੱਤੀ ਹੈ ਨਾ। ਤਾਂ ਇਹਦੇ ਤੇ ਹੁਣ ਇੱਕ ਕਹਿ ਲਓ ਕਿ ਗਹੀਣ ਚਿੰਤਨ ਹੋਏਗਾ, ਇਹਦੇ ਤੇ ਚਰਚਾ ਹੋਏਗੀ, ਉਸ ਤੋਂ ਬਾਅਦ ਹੀ ਫੈਸਲਾ ਬਣਾਉਣਗੇ। ਅਸਲ ਦੇ ਵਿੱਚ ਕੀ ਆ ਕਿ ਪਹਿਲੇ ਗੇੜ ਦੀਆਂ ਜਿਸ ਤਰ੍ਹਾਂ ਗੱਲਾਂ ਬਾਤਾਂ ਹੋਈਆਂ, ਜਿਸ ਤਰ੍ਹਾਂ ਦੀਆਂ ਬੈਠਕਾਂ ਹੋਈਆਂ, ਮੀਟਿੰਗਾਂ ਹੋਈਆਂ, ਤਾਂ ਉਹਦੇ ਵਿੱਚ ਕੀ ਸੀਗਾ ਕਿ ਭਾਰਤ ਸਰਕਾਰ ਜਿਹੜੀ ਆ ਉਹ ਆਪਣੇ ਬੰਨਿਓ ਵੈਨਿਊ ਵੀ ਭੇਜਦੀ ਸੀਗੀ, ਸਮਾਂ ਵੀ ਭੇਜਦੀ ਸੀਗੀ, ਤਾਂ ਇਸ ਤਰ੍ਹਾਂ ਇੱਕ ਤੈਅਸ਼ੁਦਾ ਪ੍ਰੋਗਰਾਮ ਹੁੰਦਾ ਸੀਗਾ। ਪਰੰਤੂ ਇਸ ਵਾਰੀ ਇਹਨਾਂ ਨੇ ਕੀ ਕੀਤਾ ਵਾ ਕਿ ਖਾਲੀ ਛੱਡ ਦਿੱਤੀ ਹੈ ਜਗ੍ਹਾ ਕਿ ਲਓ ਭਾਈ ਸਮਾਂ ਵੀ ਤੁਹਾਡਾ, ਤੇ ਗੱਲ ਇਹ ਆ ਕਿ ਤੁਸੀਂ ਦਿਨ ਵੀ ਮੁਕਰਰ ਕਰਨਾ, ਥਾਂ ਵੀ ਤੁਸੀਂ ਦੱਸ ਦਿਓ, ਮੀਟਿੰਗ ਜਿਹੜੀ ਹੋਏਗੀ। ਤਾਂ ਕਿਸਾਨ ਕਹਿੰਦੇ ਕਿ ਇਹ ਕੀ ਚੱਕਰ ਆ ਬਈ, ਜਿਵੇਂ ਭਗਵੰਤ ਮਾਨ ਜਦੋਂ ਪਿਛਲੇ ਇਲੈਕਸ਼ਨ ਸੀਗੇ ਤੇ ਉਹ ਬੜੇ ਧਮਾਕੇ ਕਰਦਾ ਸੀ, ਇਲਾਕਾ ਤੇਰਾ ਧਮਾਕਾ ਮੇਰਾ, ਮਤਲਬ ਕਿ ਇਸ ਤਰ੍ਹਾਂ ਇੱਕ ਰੈਲੀ ਵਾਸਤੇ ਟੈਗਲਾਈਨ ਕੱਢਿਆ ਕਰਦੇ ਸੀ, ਇਲਾਕਾ ਤੇਰਾ ਧਮਾਕਾ ਮੇਰਾ। ਐਸਾ ਕੁਛ ਵੈਸੇ ਇੱਧਰ ਤੇ ਨਹੀਂ ਆਪਾਂ ਕਹਿ ਸਕਦੇ, ਤੇ ਗੈਰ ਗੰਭੀਰਤਾ ਵਾਲੀ ਗੱਲ ਹੋ ਜਾਣੀ ਆ।
ਪਰ ਜੇ ਦੇਖੀਏ ਤਾਂ ਇਸ ਵੇਲੇ ਕਿਸਾਨ ਜਥੇਬੰਦੀਆਂ ਇਸੇ ਚੀਜ਼ ਨੂੰ ਲੈ ਕੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾ ਦੇ ਮੋੜ ਦੇ ਵਿੱਚ ਨੇ ਕਿ ਅਸੀਂ ਫੈਸਲਾ ਕਿਸ ਤਰ੍ਹਾਂ ਦਾ ਲਈਏ, ਕਿਉਂਕਿ ਅੱਜ ਇਹਨਾਂ ਨੇ ਗੱਲਬਾਤ ਕਰਨੀ ਸੀਗੀ ਆਪਸ ਦੇ ਵਿੱਚ ਬੈਠ ਕੇ, ਪਰ ਸਮੱਸਿਆ ਇਹ ਸੀਗੀ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਦਾ ਪਹਿਲਾਂ ਹੀ ਪ੍ਰੋਗਰਾਮ ਐਲਾਨਿਆ ਗਿਆ ਸੀਗਾ ਕਿ ਅਸੀਂ ਭੁੱਖ ਹੜਤਾਲ ਸ਼ੁਰੂ ਕਰੂਗੇ, ਤਾਂ ਉਸ ਪ੍ਰੋਗਰਾਮ ਦੇ ਤਹਿਤ ਇਹਨਾਂ ਨੇ ਅੱਜ ਭੁੱਖ ਹੜਤਾਲ ਕਰਨੀ ਸੀਗੀ। ਸੋ ਜ਼ਾਰਾ ਜੀ ਗੱਲ ਇਹ ਆ ਕਿ ਚਰਚਾ ਵਾਸਤੇ ਖੁੱਲ੍ਹਾ ਟਾਈਮ ਚਾਹੀਦਾ, ਤਾਂ ਉਹ ਜਿਹੜੇ ਆਗੂ ਭੁੱਖ ਹੜਤਾਲ ਤੇ ਬੈਠ ਚੁੱਕੇ ਸੀ ਜਾਂ ਜਿਨ੍ਹਾਂ ਨੇ ਬੈਠਣਾ ਸੀ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਂ ਸੀਗਾ, ਉਹਨਾਂ ਦੀ ਵੀ ਸ਼ਾਇਦ ਚਰਚਾ ਦੇ ਵਿੱਚ ਸ਼ਮੂਲੀਅਤ ਲਾਜ਼ਮੀ ਹੋਏਗੀ। ਸੋ ਇਸੇ ਕਰਕੇ ਇਹਨਾਂ ਨੇ ਟਾਲਾ ਕਰ ਦਿੱਤਾ। ਕੱਲ੍ਹ ਨੂੰ ਸਵੇਰੇ 10 ਵਜੇ ਮਤਲਬ ਕਿ ਭਲਕੇ 10 ਵਜੇ ਇਹ ਮੀਟਿੰਗ ਸ਼ੁਰੂ ਹੋਏਗੀ, ਉਸ ਤੋਂ ਬਾਅਦ ਕੀ ਇਹ ਡਿਸਾਈਡ ਕਰਦੇ ਆ, ਉਸ ਤੋਂ ਬਾਅਦ ਐਲਾਨ ਕਰ ਦੂਗੇ। ਪਰ ਵੈਸੇ ਜੇ ਦੇਖਿਆ ਜਾਵੇ ਤਾਂ ਲੱਗਦਾ ਤੇ ਇਹੋ ਆ ਕਿ ਗੱਲਬਾਤ ਦਾ ਜਿਹੜਾ ਸੱਦਾ ਹੈ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਚਲਾਵਾ ਹੀ ਆ। ਹੁਣ ਦੇਖੋ ਨਾ ਕਿ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਜਾ ਕੇ ਜਿਹੜੀ ਗੱਲ ਕਹੀ, ਕਿਉਂਕਿ ਸੁਪਰੀਮ ਕੋਰਟ ਦਾ ਰੁਖ ਇਹ ਸੀਗਾ ਕਿ ਤੁਸੀਂ ਜੀ ਗੱਲਬਾਤ ਕਰੋ। ਉਹਨਾਂ ਨੇ ਵੈਸੇ ਸਾਫ਼ ਹੀ ਕਰ ਦਿੱਤਾ ਸੀਗਾ ਕਿ ਅਸੀਂ ਤੁਹਾਨੂੰ ਫੈਸਿਲੀਟੇਟ ਕਰਾਂਗੇ, ਅਸੀਂ ਫੈਸਲਾ ਨਹੀਂ ਕੋਈ ਦਿਆਂਗੇ ਇਸ ਬਾਬਤ। ਤਾਂ ਇਹਨਾਂ ਨੇ ਕਿਹਾ ਸੀਗਾ ਜੀ ਕਿ ਅਸੀਂ ਤਾਂ ਗੱਲਬਾਤ ਵਾਸਤੇ ਤਿਆਰ ਹਾਂ, ਪਰ ਕਰੀਏ ਕੀ, ਜਿਹੜੇ ਕਿਸਾਨ ਆ ਉਹ ਯੈਸ ਔਰ ਨੋ ਤੋਂ ਅੱਗੇ ਵੱਧਦੇ ਹੀ ਨਹੀਂ ਹੈ, ਯੈਸ ਔਰ ਨੋ ਬਸ ਕਹਿ ਦਿੰਦੇ ਨੇ। ਤਾਂ ਇਹ ਜਿਹੜਾ ਹੁਣ ਕਦਮ ਚੁੱਕਿਆ ਗਿਆ, ਜੇ ਤੁਸੀਂ ਇਹ ਦੇਖੋਗੇ ਜਿਹੜਾ ਇਹਨਾਂ ਨੇ ਭੇਜਿਆ ਵਾ ਮੁਲਾਕਾਤ ਦਾ ਪ੍ਰਪੋਜ਼ਲ, ਉਹਨੂੰ ਤੁਸੀਂ 2 ਪੰਨਿਆਂ ਦਾ 3 ਪੰਨਿਆਂ ਦਾ ਮੇਰੇ ਖਿਆਲ ਦੇ ਨਾਲ ਪ੍ਰਪੋਜ਼ਲ ਮੇਰੇ ਕੋਲ ਪਿਆ ਵੀ ਸੀਗਾ ਕਿਤਾਬ ਤੇ, ਪਰ ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਿਆ। 2-3 ਪੰਨਿਆਂ ਦਾ ਉਹ, ਤੇ ਉਹਦੇ ਵਿੱਚ ਜੇ ਮੋਟੇ ਤੌਰ ਤੇ ਦੇਖੀਏ, ਜੇ ਮਜ਼ਮੂਨ ਦੇਖੀਏ, ਉਹਦਾ ਮਜ਼ਮੂਨ ਇਹੋ ਹੀ ਆ ਕਿ ਜਿਸ ਤਰ੍ਹਾਂ ਪਹਿਲੇ ਗੇੜ ਦੀਆਂ ਮੁਲਾਕਾਤਾਂ ਹੋਈਆਂ ਉਹ ਬਾਤ ਤਫਸੀਲ ਵਿੱਚ ਦਰਜ ਕੀਤੀਆਂ ਗਈਆਂ। ਮਤਲਬ ਆਪਾਂ ਕਹਿੰਦੇ ਨਹੀਂ ਕਿ ਫਲਾਣੇ ਦਿਨ ਤੂੰ ਮੇਰੇ ਤੋਂ ਆਹ ਲੈ ਕੇ ਗਿਆ ਸੀ, ਉਹ ਫਲਾਣੇ ਦਿਨ ਤੂੰ ਆਹ ਲੈ ਕੇ ਗਿਆ ਸੀਗਾ, ਹੁਣ ਆਪਦੀ ਵਾਰੀ ਇਸ ਤਰ੍ਹਾਂ ਕਰਦਾ, ਜਿਸ ਤਰ੍ਹਾਂ ਆਪਾਂ ਪੋਟਿਆਂ ਤੇ ਗਿਣ ਲੈਂਦੇ ਹਾਂ ਕਿ ਯਾਰ ਤੂੰ ਆਹ ਚੀਜ਼ ਖੜੀ ਸੀਗੀ, ਉਸੇ ਤਰ੍ਹਾਂ ਇਹਨਾਂ ਨੇ ਵੀ ਉਹ ਇੱਕ ਮੁਲਾਕਾਤ ਦਾ ਵੇਰਵਾ ਜਿਹੜਾ ਸ਼ਾਮਲ ਕੀਤਾ ਜੋ ਪਹਿਲਾਂ ਹੋ ਚੁੱਕੀਆਂ ਨੇ। ਤਾਂ ਉਹ ਤੋਂ ਕਿਤੇ ਲੱਗਦਾ ਹੈ ਕਿ ਇਹ ਅਸਲ ਦੇ ਵਿੱਚ ਫਾਰਮੈਲਿਟੀ ਜ਼ਿਆਦਾ ਕੀਤੀ ਜਾ ਰਹੀ ਹੈ, ਖਾਨਾ ਪੂਰਤੀ ਜ਼ਿਆਦਾ ਕੀਤੀ ਜਾ ਰਹੀ ਹੈ। ਕਿਉਂਕਿ ਦੇਖੋ ਜੋ ਸੁਪਰੀਮ ਕੋਰਟ 'ਚ ਇਹਨਾਂ ਨੇ ਕਿਹਾ, ਉੱਥੇ ਉਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਧਿਰਾਂ ਪਾਰਟੀ ਨਹੀਂ ਸਨ। ਹੁਣ ਜੇ ਮੰਨ ਲਓ ਗਾਂ ਕਿਸਾਨ ਧਿਰਾਂ ਜਾਂਦੀਆਂ, ਜਦੋਂ ਉਹ ਆਪਣਾ ਪੱਖ ਰੱਖਣਗੀਆਂ ਤਾਂ ਉਹਨਾਂ ਨੇ ਤਾਂ ਜਿਹੜੀਆਂ ਚੀਜ਼ਾਂ ਔਨ ਰਿਕਾਰਡ ਇਹਨਾਂ ਨੂੰ ਦਿੱਤੀਆਂ ਉਹ ਤੇ ਪੇਸ਼ ਕਰ ਦੇਣੀਆਂ ਨੇ ਕਿ ਭਾਈ ਆਹ ਗੱਲ ਆ, ਇਹ ਕਹਿੰਦੀ ਆ ਕਿ ਅਸੀਂ ਯੈਸ ਔਰ ਨੋ ਤੋਂ ਅੱਗੇ ਨਹੀਂ ਵੱਧਦੇ, ਤਾਂ ਅਸੀਂ ਤਾਂ ਇਕੱਲਾ ਨੁਕਤਾ ਜਿਹੜਾ ਉਹ ਇਹਨਾਂ ਨੂੰ ਚਿਣ ਕੇ ਦਿੱਤਾ ਗਿਆ, ਤਾਂ ਉੱਥੇ ਸ਼ਾਇਦ ਪਛੂੜੀ ਪੈਂਦੀ ਹੈ। ਦੂਸਰੇ ਪੱਖ ਤੋਂ ਇਹ ਵੀ ਹੋ ਸਕਦਾ ਕਿ ਜਿਸ ਤਰ੍ਹਾਂ ਹੁਣ ਇੱਕ ਪਾਸੇ ਤੇ ਪ੍ਰੋਗਰਾਮ ਲਿਖੇ ਜਾ ਰਹੇ ਆ, ਅੰਦਰ ਦੀ ਖਬਰ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ 25 ਤਰੀਕ ਨੂੰ ਪ੍ਰਧਾਨ ਮੰਤਰੀ 2500 ਸਭਾਵਾਂ ਨੂੰ ਵਰਚੁਅਲ ਮੀਟਿੰਗ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਜ਼ਰੀਏ ਸੰਬੋਧਨ ਕਰ ਸਕਦੇ ਆ। ਤਾਂ ਤੁਸੀਂ ਇਹ ਦੇਖੋ ਕਿ ਕਿੰਨੇ ਵੱਡੇ ਧੜੱਲੇ ਤਰੀਕੇ ਨਾਲ, ਧੜੱਲੇ ਵਾਲੇ ਤਰੀਕੇ ਦੇ ਨਾਲ ਸਾਰੀ ਪੇਸ਼ਬੰਦੀ ਕੀਤੀ ਗਈ ਆ ਕਿ ਕਿਸ ਤਰ੍ਹਾਂ ਲਾਮਬੰਦ ਕਰਨਾ, ਕਿਸਾਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣਾ, ਉਹ ਸਾਰਾ ਕੁਛ ਹੈ ਜਿਹੜਾ ਇੱਕ ਪਾਸੇ ਤੁਰਿਆ ਜਾ ਰਿਹਾ। ਦੂਸਰੇ ਪਾਸੇ ਗੱਲਬਾਤ ਦਾ ਸੱਦਾ ਜਿਹੜਾ ਉਹ ਲੋਕਾਂ ਦੇ ਵਿੱਚ ਵੀ ਬਿਠਾਇਆ ਜਾ ਰਿਹਾ ਕਿ ਦੇਖੋ ਅਸੀਂ ਮੁਸਲਸਲ ਲਗਾਤਾਰ ਅਸੀਂ ਇਹਨਾਂ ਨੂੰ ਸੱਦੇ ਭੇਜ ਰਹੇ ਹਾਂ। ਫਿਰ ਇਸ ਤਰ੍ਹਾਂ ਦੀ ਇੱਕ ਮੇਰੇ ਖਿਆਲ ਦੇ ਨਾਲ ਤਾਣੀ ਬਾਣੀ ਬੋਲਣ ਦੀ ਯਤਨਸ਼ੀਲਤਾ ਹੈ ਕਿ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਟਿੱਪਣੀ ਨਿਕਲ ਆਵੇ, ਕੋਈ ਟਿੱਪਣੀ ਉਹ ਐਸੀ ਨਿਕਲ ਆਵੇ, ਕਿਉਂਕਿ ਮੈਂ ਜਿਵੇਂ ਕਿਹਾ ਕਿ ਸੁਪਰੀਮ ਕੋਰਟ ਛੇਤੀ ਫੈਸਲਾ ਨਹੀਂ ਦੇਗਾ ਕਿਸੇ ਬਾਬਤ। ਲੱਗਦਾ ਹੈ ਉਹ ਕਿ ਗੇਮ ਉੱਥੇ ਵੀ ਲੰਬੀ ਚੱਲੂਗੀ ਕਾਨੂੰਨੀ ਤੌਰ ਤੇ, ਪਰ ਜੇ ਕੋਈ ਟਿੱਪਣੀ ਨਿਕਲ ਆਉਂਦੀ ਹੈ ਕਿਸਾਨ ਸੰਘਰਸ਼ ਦੇ ਉਲਟ ਤਾਂ ਉਸ ਟਿੱਪਣੀ ਨੂੰ ਵੀ ਯੂਜ਼ ਕੀਤਾ ਜਾਊਗਾ, ਕਿਉਂਕਿ ਛੋਟੀਆਂ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਬਿਨਾਂ ਗੱਲ ਤੋਂ ਵਧਾ ਕੇ ਪੇਸ਼ ਕੀਤਾ ਗਿਆ, ਉਹ ਲੱਗਦਾ ਇਹ ਆ ਕਿ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਿਸੇ ਪੱਖ ਤੋਂ ਕੋਈ ਥੋੜ੍ਹੀ ਜਿਹੀ ਸਾਡੀ ਪਕੜ ਮਜ਼ਬੂਤ ਹੋਵੇ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਅੱਗੇ ਵਧਾ ਸਕੀਏ। ਲੱਗਦਾ ਇਹੋ ਹੀ ਆ ਕਿ ਖਾਨਾ ਪੂਰਤੀ ਹਾਲ ਦੀ ਘੜੀ ਜ਼ਿਆਦਾ, ਜਿਸ ਤੋਂ ਉਮੀਦ ਘੱਟ ਆ ਕਿ ਗੱਲਬਾਤ ਦਾ ਨਵੇੜਾ ਹੋ ਜਾਊਗਾ, ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇੱਕੋ ਗੱਲ ਤੇ ਅੜੀਆਂ ਹੋਈਆਂ ਨੇ ਕਿ ਕਾਨੂੰਨ ਰੱਦ ਕਰ ਦਿਓ ਜੀ, ਕਾਨੂੰਨ ਰੱਦ ਕਰ ਦਿਓ। ਤਾਂ ਦੇਖੋ ਅਮੈਂਡਮੈਂਟ ਤੇ ਇਹ ਅੜੇ ਹੋਏ ਆ, ਪਰ ਜੇ ਇਸ ਤਰ੍ਹਾਂ ਚੱਲੇਗਾ ਤੁਸੀਂ ਆਪ ਹੀ ਸਮਝ ਲਓ, ਤੁਸੀਂ ਸਹਿਜੇ ਅੰਦਾਜ਼ਾ ਲਾ ਲਓਗੇ ਇਸ ਚੀਜ਼ ਦਾ ਕਿ ਜਦੋਂ ਸਰਕਾਰ ਇਸ ਤਰ੍ਹਾਂ ਦੇ ਰੌਂ ਦੇ ਵਿੱਚ ਆ ਕਿ ਪੈਰ ਤੇ ਚਲਾਕੀਆਂ, ਪੈਰ ਤੇ ਉਹਨਾਂ ਦੀਆਂ ਬਦਨਾਮੀਆਂ, ਇਹ ਜਦੋਂ ਚੀਜ਼ਾਂ ਵਾਪਰਦੀਆਂ ਫਿਰ ਬੇਭਰੋਸਗੀ ਵਧੇਗੀ ਕਿ ਘਟੇਗੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਜਦ ਬੇਭਰੋਸਗੀ ਵਧੇਗੀ ਇੱਕ ਦੂਜੇ ਦੇ ਪ੍ਰਤੀ ਤਾਂ ਫਿਰ ਗੱਲਬਾਤ ਤਾਂ ਨੇਪਰੇ ਚੜ੍ਹਨੀ ਨਹੀਂ, ਕਿਉਂਕਿ ਅਮੈਂਡਮੈਂਟ ਤੇ ਉਹ ਨਹੀਂ ਟਿਕਣਗੇ, ਉਹ ਕਹਿਣਗੇ ਕਿ ਤੁਹਾਡਾ ਕੀ ਪਤਾ ਕੱਲ੍ਹ ਨੂੰ ਫਿਰ ਤੁਸੀਂ ਮੁੱਕਰ ਜਾਵੋ। ਸੋ ਇਹ ਚੀਜ਼ਾਂ ਜਿਹੜੀਆਂ ਨੇ ਜੋ ਸਰਕਾਰ ਕਰ ਰਹੀ ਹੈ ਉਹ ਹਾਲ ਦੀ ਘੜੀ ਉਮੀਦ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੰਦੀ ਹੈ, ਜਾਂ ਕਹਿ ਲਓ ਕਿ ਉਮੀਦ ਨੂੰ ਗਰੀਬ ਕਰ ਦਿੰਦੀ ਹੈ।
ਬਿਲਕੁਲ। ਅਗਲੀ ਗੱਲ ਕਰੀਏ, ਸਿੰਘੂ ਸਰਹੱਦ ਦੇ ਉੱਤੇ ਪ੍ਰਦਰਸ਼ਨ 'ਚ ਸ਼ਾਮਲ ਇੱਕ ਕਿਸਾਨ ਨੇ ਖਾਧਾ ਜ਼ਹਿਰ, ਪੀਜੀਆਈ ਨੂੰ ਰੈਫਰ। ਹਾਂਜੀ, ਦੇਖੋ ਇਹ ਜਿਹੜੇ ਕਿਸਾਨ ਸੀਗੇ ਨਿਰੰਜਨ ਸਿੰਘ, ਇਹ ਵੀ ਅੱਜ ਹੀ ਉੱਥੇ ਅਪੜੇ ਸੀਗੇ। ਇਹਨਾਂ ਦਾ ਵੀ ਸੁਸਾਈਡ ਨੋਟ ਜਿਹੜਾ ਵਾ ਉਹ ਮਿਲਿਆ। ਹਾਲਤ ਇਹਨਾਂ ਦੀ ਬਾਅਦ ਦੁਪਹਿਰ ਤੱਕ ਗੰਭੀਰ ਸੀ, ਉਸ ਤੋਂ ਬਾਅਦ ਕੋਈ ਖਬਰ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹੋਇਆ। ਤੇ ਚਲੋ ਸੁੱਖ ਹੀ ਸੁੱਖ ਨਹੀਂ ਆ ਕਿ ਇਹ ਰਾਜੀ ਹੋ ਜਾਣ। ਜੀ ਅਸਲ ਦੇ ਵਿੱਚ ਜੋ ਸੁਸਾਈਡ ਨੋਟ ਆ ਉਹਦੇ ਵਿੱਚ ਇਹਨਾਂ ਦੀਆਂ ਭਾਵਨਾਵਾਂ ਕੁਛ ਇਸੇ ਤਰ੍ਹਾਂ ਹੀ ਆ। ਜਿਵੇਂ ਸ਼ੁਰੂਆਤ ਦੇ ਵਿੱਚ ਲਿਖਦੇ ਆ ਕਿ ਜਿੰਦੇ ਪਤ ਲੱਗੀ ਜਾਏ ਪਿਤਾ ਹਰਾਮ ਪਿਤਾ ਕੋ ਖਾਏ, ਇਸ ਤਰ੍ਹਾਂ ਉਹਨਾਂ ਨੇ ਇੱਕ ਪੰਕਤੀ ਲਿਖੀ ਹੈ। फिर एक शेर है, मुद्दतें गुजरी है रंजो गम कहते हुए शर्म की आती है वतन को वतन कहते हुए। सो ये इस तरह की एक शुरुआत है। मैं उन्होंने कोट कर रहा जो उन्होंने लिखिया वा। वो कहते कि घर बैठिया टीवी ते 3-4 महीने तो सारा प्रकरण देख रहे थे कि किस तरह सड़कों से परड़ियां से ये किसान जोड़े आ ਰੋਲ ਰਹੇ ਆ। ਹੁਣ ਆ ਕੇ ਅੱਖੀਂ ਦੇਖਿਆ ਕਿ ਕਿਸ ਤਰ੍ਹਾਂ ਧੁੰਦ ਦੇ ਵਿੱਚ ਬੈਠੇ ਆ ਤੇ ਹੋਰ ਤੇ ਕੁਛ ਕਰ ਨਹੀਂ ਸਕਦੇ। ਕਹਿੰਦੇ ਕਿ ਸਾਡੇ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਸੀ ਤੇ ਆਪਣੀ ਕੁਰਬਾਨੀ ਦਿੱਤੀ ਸੀ। ਤੇ ਮੈਂ ਵੀ ਇਹ ਦੁੱਖ ਨਾ ਸਹਾਰਦਾ ਹੋਇਆ ਆਪਣੇ ਭਰਾਵਾਂ ਦੀ ਕੁਰਬਾਨੀ ਦੇ ਦਿਆਂ ਤਾਂ ਕਿ ਗੂੰਗੀ ਬੋਲੀ ਤੇ ਅੰਨੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ। ਨਾਲ ਉਹਨਾਂ ਨੇ ਕਿਹਾ ਕਿ ਗੁਰੂ ਘਰ ਅਤੇ ਸੰਗਤਾਂ ਦਾ ਦਾਸ ਜਥੇਦਾਰ ਨਿਰੰਜਨ ਸਿੰਘ VPO ਕੋਈ ਪਿੰਡ ਆ, ਉਹ ਛੋਟੇ ਜਿਹੇ ਅੱਖਰਾਂ 'ਚ ਲਿਖਿਆ, ਸ਼ਾਇਦ ਕੁੰਡਲ ਭਾਈ ਕੇ ਆ ਜਾਂ ਠੰਡਲ ਭਾਈ ਕੇ, ਉਹ ਅੱਖਰ ਜਿਹੜੇ ਸਾਫ਼ ਨਹੀਂ ਦਿਖਾਈ ਦਿੰਦੇ। ਸੋ ਇਹ ਮਜ਼ਮੂਨ ਹੈ ਉਸ ਸੁਸਾਈਡ ਨੋਟ ਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬਿਲਕੁਲ ਕਿੰਨੀ ਸਮਾਨਤਾ ਹੋ ਜਾਂਦੀ ਹੈ ਦੋਨਾਂ ਖੁਦਕੁਸ਼ੀਆਂ 'ਚ। ਤੇ ਬਾਬਾ ਰਾਮ ਸਿੰਘ ਦਾ ਸੀਗਾ ਸਾਰਾ ਪ੍ਰਕਰਨ, ਜੇ ਤੁਸੀਂ ਇਹਨੂੰ ਦੇਖੋ ਖੁਦਕੁਸ਼ੀ ਦਾ ਯਤਨ ਕਹਾ ਗਿਆ, ਉਹਦੇ ਪੁਸ਼ਟੀ ਨਹੀਂ ਹੈ। ਤਾਂ ਦੋਨਾਂ ਹੀ ਸੁਸਾਈਡ ਨੋਟ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਬਿਲਕੁਲ ਸਮਾਨਤਾ ਹੈ ਆਪਸ ਦੇ ਵਿੱਚ, ਭਾਵਨਾਤਮਕ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਦੋਨਾਂ ਦੇ ਵਿੱਚ ਇੱਕ ਜੁੜਵਾ ਸਾਂਝੇ ਤੌਰ ਤੇ ਨਜ਼ਰ ਆਉਂਦਾ ਕਿ ਦੁਖੀ ਨੇ, ਆਹਤ ਨੇ, ਔਰ ਆਪਣੇ ਆਪ ਨੂੰ ਜਿੱਦਾਂ ਕਹਿ ਲਈਏ ਕਿ ਨਿਛਾਵਰ ਕਰਨ ਦੀ ਭਾਵਨਾ। ਅਸੀਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਲੈ ਸਕਦੇ ਹਾਂ, ਹਰੇਕ ਬੰਦੇ ਦਾ ਦ੍ਰਿਸ਼ਟੀਕੋਣ ਹੈ ਕਿ ਕੋਈ ਖੁਦਕੁਸ਼ੀ ਦੇ ਲਿਹਾਜ਼ ਨਾਲ ਹੀ ਲਏਗਾ, ਕੋਈ ਕਹੇਗਾ ਕਿ ਸੰਘਰਸ਼ ਤੋਂ ਆਪਾ ਵਾਰਿਆ ਦਾ। ਉਹ ਆਪੋ ਆਪਣਾ ਨਜ਼ਰੀਆ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਸੋਚਣ ਦਾ, ਸਮਝਣ ਦਾ, ਕਿਉਂਕਿ ਇਹ ਇੱਕੋ ਸਮਾਨਤਾ ਦਾ ਨਜ਼ਰੀਆ ਤੇ ਹੋ ਨਹੀਂ ਨਾ ਸਕਦਾ ਕਿਸੇ ਸੰਘਰਸ਼ ਨੂੰ ਵੇਖਣ ਦਾ ਜਾਂ ਕਿਸੇ ਸੰਘਰਸ਼ ਵਿੱਚ ਵਿਚਰਨ ਦਾ। ਉਹ ਇੱਕ ਨਜ਼ਰੀਆ, ਇੱਕ ਪੈਮਾਨਾ ਨਹੀਂ ਹੋ ਸਕਦਾ ਕਦੇ ਵੀ। ਤਾਂ ਖੈਰ ਇੱਕ ਹੋਰ ਵੀ ਮਾਮਲਾ ਸਾਹਮਣੇ ਆਇਆ ਸੀਗਾ ਕਿ ਇੱਕ ਮੁੰਡਾ ਉੱਥੋਂ ਪਰਤਿਆ ਦਿੱਲੀ ਤੋਂ, ਸ਼ਾਇਦ ਕਬੱਡੀ ਵੀ ਖੇਲਦਾ ਸੀਗਾ, 20-22 ਵਰ੍ਹਿਆਂ ਦਾ। ਉਹ ਵੀ ਕਹਿੰਦੇ ਆ ਕਿ ਦੁਖੀ ਹੋਇਆ ਤੇ ਮੁੜ ਕੇ ਸੁਸਾਈਡ ਕਰ ਗਿਆ। ਇਹ ਵੀ ਬੜੀ ਸੈਡ ਨਿਊਜ਼ ਆ। ਇੱਕ ਹੋਰ ਖਬਰ ਆਈ ਆ, ਉਹਦੇ ਵਿੱਚ ਵੀ ਮੈਂ ਕਹਿੰਦਾ ਕਿ ਉਦਾਸੀ ਜਿਹੜੀ ਆ ਬਹੁਤ ਜ਼ਿਆਦਾ ਟੁੰਬਦੀ ਆ ਮਨ। ਇਹ ਵੀ ਕਿਸਾਨ ਜਿਹੜੇ ਸੀਗੇ ਇਹ ਉੱਥੋਂ ਪਰਤੇ ਆ, ਬਜ਼ੁਰਗ ਸੀਗੇ। ਇਹ ਵੀ ਕਮਾਲ ਦੀ ਗੱਲ ਆ ਕਿ ਇਹ ਰੋਟੀ ਪਾਣੀ ਵੀ ਘਰ ਦਾ ਆਪ ਹੀ ਕਰਦੇ ਸਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਵਿਚਰਦੇ ਸੀ। 2 ਮੁੰਡੇ ਸਨ ਤੇ ਦੋਨੇ ਮੁੰਡਿਆਂ ਦੇ ਵਿਆਹ ਨਹੀਂ ਸੀ ਹੋਏ। ਇਸ ਪਤਨੀ ਜਿਹੜੀ ਸੀ ਇਹਨਾਂ ਦੀ ਉਹ ਚੱਲ ਵਸੀ ਸੀ। ਇਹ ਸ਼ਾਇਦ ਭਵਾਨੀਗੜ੍ਹ ਏਰੀਏ ਦੇ ਸੀ ਤੇ ਇਹਨਾਂ ਦਾ ਕਾਫੀ ਬਹਿਣਾ ਉੱਠਣਾ ਸੀਗਾ ਕਿਸਾਨ ਜਥੇਬੰਦੀਆਂ ਦੇ ਨਾਲ। ਤੇ ਉੱਥੇ ਥੋੜ੍ਹੇ ਬਹੁਤ ਢਿੱਲੇ ਮੱਠੇ ਹੋਏ ਆ, ਉਹਨਾਂ ਨੂੰ ਫਿਰ ਵਾਪਸ ਭੇਜ ਦਿੱਤਾ ਤੇ ਇੱਥੇ ਆ ਕੇ ਉਹ ਵੀ ਦਮ ਤੋੜ ਗਏ ਆ। ਤੇ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ, ਚਾਹੇ ਉਹ ਖੁਦਕੁਸ਼ੀ ਆ, ਚਾਹੇ ਉਹ ਐਕਸੀਡੈਂਟ ਆ, ਚਾਹੇ ਸਦਮਾ ਵੀ ਇੱਕ ਲੱਗ ਰਿਹਾ। ਦੇਖੋ ਬਹੁਤ ਵੱਡਾ ਸਦਮਾ ਹੈ। ਉਹ ਜਿਵੇਂ ਆਪਾਂ ਭਾਰਤ ਪਾਕਿਸਤਾਨ ਵਾਲਾ ਮੈਚ ਦੇਖਦੇ ਹੁੰਦੇ ਸੀ ਨਾ, ਤਾਂ ਕਹਿੰਦੇ ਕਿ ਕਮਜ਼ੋਰ ਦਿਲ ਦੇ ਨਾਲ ਵੇਖਣ। ਜਦੋਂ ਮੈਚ ਬਿਲਕੁਲ ਨੇੜੇ ਆ ਜਾਂਦਾ ਨਾ, ਜਿੱਦਾਂ ਲਾ ਲਓ ਕਿ 3 ਗੇਂਦਾਂ ਦੇ 6 ਰਨ ਚਾਹੀਦੇ ਆ, ਤਾਂ ਉਦੋਂ ਕਹਿ ਦਿੱਤਾ ਜਾਂਦਾ ਹੁੰਦਾ ਕਿ ਹੁਣ ਤਾਂ ਮੈਚ ਬੜੇ ਹੁੰਦੇ ਆ ਨਾ, ਤਾਂ ਉਦੋਂ ਕਈ ਵਾਰ ਕਮੈਂਟੇਟਰ ਖੁਦ ਬੋਲਦੇ ਹੁੰਦੇ ਸੀਗੇ ਕਿ ਜਿਹੜੇ ਕਮਜ਼ੋਰ ਦਿਲ ਵਾਲੇ ਆ ਜਾਂ ਦਿਲ ਦੇ ਮਰੀਜ਼ ਆ, ਉਹ ਟੀਵੀ ਬੰਦ ਕਰ ਲਓ। ਸੋ ਐਸੀ ਨੌਬਤ ਵੀ ਆਉਂਦੀ ਹੈ। ਤਾਂ ਇੱਥੇ ਵੀ ਲੱਗਦਾ ਇਹੋ ਆ ਕਿ ਜਿਨ੍ਹਾਂ ਦੀਆਂ ਭਾਵਨਾਵਾਂ ਬਹੁਤ ਸੌਫਟ ਹੁੰਦੀਆਂ ਨੇ, ਜੋ ਪਾਸੀ ਲੋਕ ਹੁੰਦੇ ਆ, ਉਹ ਨਹੀਂ ਸਹਾਰ ਰਹੇ ਆਪਣਿਆਂ ਦਾ ਦੁੱਖ। ਕਿਉਂਕਿ ਜਦੋਂ ਤੁਸੀਂ ਉੱਥੇ ਜਾ ਕੇ ਦੇਖੋਗੇ ਖੇਤਾਂ ਦੇ ਸਰਦਾਰ ਤੁਹਾਨੂੰ ਜਦੋਂ ਫੁੱਟਪਾਥ ਤੇ ਪਏ ਨਜ਼ਰ ਆਉਣਗੇ ਨਾ, ਉਹ ਨਿਕਲਦੀ ਆ। ਉਹ ਆਪੋ ਆਪਣਾ ਜੇਰਾ ਹੁੰਦਾ, ਕੋਈ ਕਿਸੇ ਢੰਗ ਦਾ ਜੇਰਾ ਰੱਖਦਾ, ਕੋਈ ਕਿਸੇ ਢੰਗ ਦਾ ਜੇਰਾ ਰੱਖਦਾ। ਪਰ ਬਹੁਤ ਔਖਾ। ਇਹ ਠੀਕ ਆ, ਸਾਨੂੰ ਬਹੁਤ ਸੁੰਦਰ ਮਨਮੋਹਕ ਤਸਵੀਰਾਂ ਨਜ਼ਰ ਆਉਂਦੀਆਂ ਕਿ ਉੱਥੇ ਸਭ ਕੁਝ ਠੀਕ ਠਾਕ ਹੈ ਜੀ, ਬੱਲੇ ਬੱਲੇ ਆ ਕਾਜੂ ਬਦਾਮਾਂ ਦੇ ਲੰਗਰ। ਨਹੀਂ, ਤਸਵੀਰ ਦਾ ਦੂਸਰਾ ਪਾਸਾ ਵੀ ਕਿਹਾ ਜਾਏ ਨਾ, ਜਦੋਂ ਦੂਸਰਾ ਪਾਸਾ ਦੇਖਦੇ ਆ
ਕਿ ਜਿਨ੍ਹਾਂ ਦੇ ਕੋਲ ਉੱਥੇ ਛੱਤਾਂ ਨਹੀਂ ਹੈ, ਪਰ ਜਿਨ੍ਹਾਂ ਦੇ ਕੋਲ ਹੌਸਲਾ ਹੈ, ਸਿਰੜ ਆ, ਸਿਦਕ ਆ, ਉਹ ਵੀ ਉੱਥੇ ਪਏ ਨੇ, ਅਸਮਾਨ ਦੀ ਛੱਤ ਹੇਠ ਪਏ ਨੇ। ਸਭ ਭੁਗਤਾ ਨਿਕਲਦੀ ਹੈ ਨਾ। ਸੋ ਆਪੋ ਆਪਣਾ ਨਜ਼ਰੀਆ, ਪਰ ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਵਾਪਰ ਰਿਹਾ। ਸਿਰਫ ਇਹੀ ਨਹੀਂ ਹੋ ਰਿਹਾ ਕਿ ਇੱਕ ਹਾਕਮ ਦਾ ਦਿਲ ਜਿਹੜਾ ਆ ਉਹ ਹੀ ਨਹੀਂ ਪਿਘਲ ਹੋ ਰਿਹਾ, ਬਸ ਆਹੀ ਗੱਲ ਆ। ਪਿਘਲਣਾ ਚਾਹੀਦਾ, ਕਿਉਂਕਿ ਇੰਨੀਆਂ ਮੌਤਾਂ, 50 ਦੇ ਕਰੀਬ ਮੌਤਾਂ ਹੋ ਚੁੱਕੀਆਂ। ਔਰ ਅੱਜ ਇੱਕ ਕਿਸਾਨ ਆਗੂ ਜਿਹੜਾ ਉਹ ਇਹ ਗੱਲ ਕਹਿ ਗਿਆ ਕਿ ਸੈਂਕੜੇ ਮੌਤਾਂ ਵੀ ਸਾਨੂੰ ਵੇਖਣ ਨੂੰ ਮਿਲ ਸਕਦੀਆਂ, ਤਿਆਰ ਰਹੋ। ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਸ਼ਾਇਦ ਬੂਟਾ ਸਿੰਘ ਬੋਲ ਰਹੇ ਸੀ, ਉਹ ਕਹਿੰਦੇ ਆ ਕਿ ਜੇ ਅਸੀਂ ਜਿੱਤ ਗਏ ਤਾਂ ਸਾਡੇ ਹਾਰ ਪਾ ਦਿਓ, ਤੇ ਜੇ ਅਸੀਂ ਹਾਰ ਗਏ ਤਾਂ ਵੀ ਹਾਰ ਪਾ ਦਿਓ, ਕਿਉਂਕਿ ਫਿਰ ਵੀ ਤੁਹਾਨੂੰ ਹਾਰ ਪਾਉਣੇ ਪੈਣੇ। ਮਤਲਬ ਕਿ ਇਹ ਆ ਕਿ ਜਿਉਂਦੇ ਜੀ ਨਹੀਂ ਮਿਲਦਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹੋ ਜਿਹੀਆਂ ਖਬਰਾਂ ਵਾਸਤੇ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਤਿਆਰ ਰਹਿਣਾ ਪੈ ਸਕਦਾ। ਪਰ ਮੇਰੇ ਖਿਆਲ ਦੇ ਨਾਲ ਜੋ ਖੁਦਕੁਸ਼ੀਆਂ ਹੋ ਰਹੀਆਂ ਉਹ ਟਾਲਣ ਵਾਸਤੇ ਥੋੜ੍ਹਾ ਕਿਸਾਨ ਜਥੇਬੰਦੀਆਂ ਨੂੰ ਅਪੀਲ ਜ਼ਰੂਰ ਕਰਨੀ ਚਾਹੀਦੀ ਹੈ। ਘੱਟੋ ਘੱਟ ਦੇਖੋ, ਜਾਨ ਜਿਹੜੀ ਜਾ ਰਹੀ ਹੈ, ਕੋਈ ਐਕਸੀਡੈਂਟ ਉਹਦੇ 'ਤੇ ਜ਼ੋਰ ਨਹੀਂ ਹੈ, ਜਾਂ ਕੋਈ ਬੰਦਾ ਜਿਹੜਾ ਦਿਲ ਦਾ ਕਮਜ਼ੋਰ ਆ, ਕੋਈ ਸਟ੍ਰੋਕ ਹੋ ਗਿਆ, ਉਹ ਚੀਜ਼ਾਂ ਤਾਂ ਹੈਗੀਆਂ। ਪਰ ਇਹ ਚੀਜ਼ਾਂ ਜਿਹੜੀਆਂ ਵੱਧ ਰਹੀਆਂ ਨੇ ਕਿ ਦੇਖੋ, ਜਿੱਦਾਂ 2 ਖੁਦਕੁਸ਼ੀਆਂ ਹੋ ਗਈਆਂ, ਹੋ ਸਕਦਾ ਪਿੱਛੇ ਕੋਈ ਹੋਰ ਵੀ ਇਸ ਤਰ੍ਹਾਂ ਦੀ ਤਿਆਰੀ ਕਰ ਲਵੇ ਕਿ ਹਾਂ ਯਾਰ ਮੈਂ ਵੀ ਕੁਰਬਾਨ ਹੋਣਾ, ਤਾਂ ਇਹ ਗਿਣਤੀ ਵਧੇਗੀ, ਠੀਕ ਹੈ ਨਾ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਇਸ ਪੱਖ ਤੋਂ ਧਿਆਨ ਰੱਖਣਾ ਚਾਹੀਦਾ। ਬਾਕੀ ਪੋਸਟਮਾਰਟਮ ਨਹੀਂ ਹੋ ਰਹੇ, ਇਹ ਵੀ ਜ਼ਰੂਰੀ ਮੇਰੇ ਖਿਆਲ ਦੇ ਨਾਲ ਪੋਸਟਮਾਰਟਮ ਹੋਣ ਤਾਂ ਕਿ ਪਤਾ ਲੱਗੇ ਕਿ ਕਿਸ ਉਮਰ ਵਰਗ ਦੇ ਵਿੱਚ ਕਿਸ ਢੰਗ ਦੀ ਮੌਤ ਜਿਹੜਾ ਉਹ ਜ਼ਿਆਦਾ, ਮੇਰੇ ਖਿਆਲ ਦੇ ਨਾਲ ਪਤਾ ਲੱਗਣਾ ਚਾਹੀਦਾ ਕਿ ਸਰਦੀ ਹੈ ਜਾਂ ਕੁਝ ਹੋਰ ਦਿਲ ਦੇ ਦੌਰੇ ਵਗੈਰਾ ਪੈ ਰਹੇ, ਕਿਉਂਕਿ ਖਾਣ ਪਾਣ ਵੀ ਉੱਥੇ ਹੈ, ਤਰ੍ਹਾਂ ਤਰ੍ਹਾਂ ਦਾ ਖਾਣਾ ਹੈ, ਪਰ ਉੱਥੇ ਬਹੁਤਾ ਕੁਛ ਕਰਨ ਨੂੰ ਨਹੀਂ ਹੈ। ਇਹ ਉਹ ਲੋਕ ਆ ਜਿਹੜੇ ਕੰਮ ਕਰਨ ਦੇ ਆਦੀ ਆ, ਤੁਰੇ ਫਿਰੇ ਦੇ ਆਦੀ ਆ, ਉੱਥੇ ਕਈ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ, ਬਿਮਾਰ ਸ਼ਮਾਰ ਵੀ ਜ਼ਿਆਦਾ ਹੋ ਸਕਦੇ। ਸੋ ਕਿਸਾਨ ਜਥੇਬੰਦੀਆਂ ਨੂੰ ਥੋੜ੍ਹਾ ਗੰਭੀਰਤਾ ਨਾਲ ਲੈਣਾ ਪਊਗਾ। ਜਿਸ ਤਰ੍ਹਾਂ ਕਹਿ ਰਹੇ ਆ ਕਿ ਸੈਂਕੜੇ ਬੰਦੇ ਮਰਨਗੇ, ਕਹਿਣ 'ਚ ਇੱਕ ਬਹੁਤ ਵੱਡੀ ਗੱਲ ਹੋ ਸਕਦੀ ਹੈ, ਕਹਿਣ 'ਚ ਉਹਨਾਂ ਵਾਸਤੇ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਆਮ ਗੱਲ ਹੋ ਸਕਦੀ ਹੈ। ਪਰ ਦੇਖੋ ਨਾ, ਜਿਹੜੇ ਬੰਦੇ ਜਿਵੇਂ ਮੱਖਣ ਖਾਨ ਗਿਆ ਵਿਚਾਰਾ, ਉਹਦੇ ਕੋਲ ਜ਼ਮੀਨ ਵੀ ਨਹੀਂ ਸੀਗੀ, ਉਹਦਾ ਭਰਾ ਮਰਿਆ ਸੀਗਾ, ਉਹਦੇ ਭਰਾ ਦਾ ਟੱਬਰ ਵੀ ਉਹਦੇ ਸਿਰ ਤੇ ਪਲਦਾ ਸੀਗਾ, ਆਪ ਦਾ ਟੱਬਰ ਵੀ ਪਾਲਦਾ ਸੀਗਾ, ਯਾਨੀ ਲਾ ਲਓ ਕਿ 5-6 ਜੀਆਂ ਦਾ ਪਾਲਣ ਵਾਲਾ ਬੰਦਾ ਸੀ। ਹੁਣ ਕੌਣ ਉਹਨਾਂ ਦੇ ਪਿੱਛੇ ਰਹਿ ਗਿਆ? ਆਪ ਖੁਦ ਮਜ਼ਦੂਰੀ ਕਰਦਾ ਸੀਗਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਅਜਨਾਲੇ ਦੇ ਲਾਗੇ ਇੱਕ ਪਿੰਡ ਵਾ, ਉੱਥੋਂ ਦਾ ਕਿਸਾਨ ਗੁਜ਼ਰਿਆ, ਤੇ ਉਹਨਾਂ ਨੇ ਆ ਜੋ ਅੰਤਮ ਕਿਰਿਆਕਰਮ ਹੁੰਦਾ ਉਹ ਕਰਨ ਵਾਸਤੇ ਵੀ ਕਰਜ਼ਾ ਚੁੱਕਿਆ। ਸੋ ਗਾਂ ਹੋਰ ਵੀ ਕਹਾਣੀਆਂ ਮਿਲ ਜਾਂਦੀਆਂ। ਸੋ ਇੱਧਰਲੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜ਼ਰੂਰਤਮੰਦਾਂ ਦੀ ਬਾਂਹ ਫੜਨ ਦੀ ਲੋੜ ਹੈ। ਪਰ ਇਹ ਖੁਦਕੁਸ਼ੀਆਂ ਵਾਲਾ ਮੇਰੇ ਖਿਆਲ ਦੇ ਨਾਲ ਵਰਤਾਰਾ, ਜਿਹਨੂੰ ਆਪਾਂ ਇੱਕ ਪੱਖ ਤੋਂ ਕਹਿ ਸਕਦੇ ਹਾਂ ਕਿ ਆਪਾਂ ਵਾਰ ਰਹੇ ਨੇ ਲੋਕ, ਪਰ ਇਹ ਜ਼ਿਆਦਾ ਨਾ ਚੱਲ ਜਾਵੇ, ਕੱਲ ਨੂੰ ਕੋਈ ਕਹਾਣੀ ਹੋਰ ਨਾ ਮੋੜਾ ਕੱਢ ਜਾਵੇ। ਇੱਧਰ ਸੰਜੀਦਗੀ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ। ਜੀ। ਆੜ੍ਹਤੀਆਂ ਤੇ ਛਾਪੇਮਾਰੀ ਵਿਰੁੱਧ ਪੰਜਾਬ ਸਰਕਾਰ ਦੇ ਮੰਤਰੀ ਆਏ ਆੜ੍ਹਤੀਆਂ ਦੀ ਪਿੱਠ ਤੇ। ਹਾਂਜੀ, ਦੇਖੋ ਅੱਜ ਜਿਹੜੇ ਹੈਗੇ ਆ ਸਿੰਗਲਾ ਸਾਹਿਬ ਸੰਗਰੂਰ ਵਾਲੇ, ਵੈਸੇ ਦੇਖੋ ਕਮਾਲ ਦੀਆਂ ਗੱਲਾਂ ਨੇ, ਕਿਸਾਨਾਂ ਦੇ ਹੱਕ ਦੇ ਵਿੱਚ, ਆੜ੍ਹਤੀਆਂ ਦੇ ਹੱਕ ਦੇ ਵਿੱਚ, ਤੇ ਇਹ ਵੱਡੀਆਂ ਵੱਡੀਆਂ ਜੀਂਗਾ ਮਾਰ ਰਹੇ ਨੇ। ਤੇ ਕੱਲ ਇਹਨਾਂ ਨੇ ਕੀ ਕਰਤੂਤ ਕੀਤੀ ਆ, ਸਾਡੇ ਲੋਕ ਇਹਨਾਂ ਨੂੰ ਤੇ ਬਰੀ ਕਰਕੇ ਬੈਠੇ ਆ। ਦੇਖੋ ਨਾ, ਹੁਣ ਜਿਵੇਂ ਮੈਂ ਇੱਕ ਕਹਾਣੀ ਕਹਿ ਕੇ ਹਟਿਆ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ, ਕਰਜ਼ਾ ਦੇਣ ਵਾਲਾ ਕੌਣ ਹੋਊਗਾ? ਪੰਜਾਬ ਦਾ ਬੰਦਾ ਹੀ ਹੋਊਗਾ ਨਾ, ਪੰਜਾਬੀ, ਜਿਹਨੇ ਉਸ ਕਿਸਾਨ ਦੀ ਇੰਨੀ ਕੁ ਕਦਰ ਪਾਈ ਕਿ ਕਰਜ਼ਾ ਦਿੱਤਾ। ਕਰਜ਼ਾ ਵਿਆਜ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਦਿੱਤਾ ਨਹੀਂ ਹੋਣਾ। ਤੇ ਦੂਜੀ ਗੱਲ ਇਹ ਆ ਕਿ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ। ਚਲੋ ਕਿਸਾਨ ਜਥੇਬੰਦੀਆਂ ਕੋਲੇ ਹਾਲੇ ਉੱਧਰ ਰੁਝੇਵਾਂ ਬਹੁਤ ਆ, ਕੱਲ ਨੂੰ ਲਿਸਟਾਂ ਤਿਆਰ ਹੋਣਗੀਆਂ, ਉਹ ਫਿਰ ਵੇਖਣਗੇ ਉਹਨਾਂ ਦੇ ਕੋਲ ਕੀ ਫੰਡ ਦਾ ਹਿਸਾਬ ਕਿਤਾਬ ਹੈ, ਕਿੰਨਾ ਫੰਡ ਬਚਦਾ, ਕਿੰਨਾ ਸ਼ਹੀਦ ਹੋਏ ਆ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਦਿੰਦੇ ਨੇ, ਮਤਲਬ ਕਿ ਬਾਅਦ ਦੀ ਗੱਲ ਆ। ਪਰ ਖੜੇ ਪੈਸੇ ਸਰਕਾਰ ਦਾ ਇੰਨਾ ਕੁ ਰੋਲ ਤੇ ਬਣਦਾ ਹੈ ਨਾ ਕਿ ਜੇ ਕੋਈ ਮਰ ਗਿਆ, ਜੇ ਕੋਈ ਗੁਜ਼ਰ ਗਿਆ, ਕੁਰਬਾਨ ਹੋ ਗਿਆ, ਉਹਨੂੰ ਸੰਭਾਲਿਆ ਤੇ ਜਾਵੇ। ਤਾਂ ਮੇਰੇ ਕਹਿਣ ਦਾ ਮਤਲਬ ਕਿ ਕਰ ਕੀ ਰਹੇ ਨੇ? ਦੇਖੋ, ਦੂਸਰਾ ਜਿਹੜਾ ਪੱਖ ਹੈ ਕਹਾਣੀ ਦਾ ਉਹ ਇਹ ਆ ਕਿ ਕੱਲ ਬੇਰੁਜ਼ਗਾਰ ਬੱਚੇ ਗਏ, ਟੈਟ ਪਾਸ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਆਹ ਜਿਹੜੇ ਬੁੱਧੂ ਟੌਪ ਦੇ ਅੱਜ ਕੱਲ੍ਹ ਐਸ਼ ਕਰਦੇ ਬੁੱਧੀ ਟੈਪ ਦੇ ਬਹੁਤ ਜ਼ਿਆਦਾ ਮੰਤਰੀ ਆਪਣੇ ਆਪ ਨੂੰ ਕਹਾਉਂਦੇ ਆ, ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ, ਜਿਨ੍ਹਾਂ ਦੇ ਤੁੱਕੇ ਸੂਤ ਆਏ ਵੇ ਆ ਲੋਕਾਂ ਕਰਕੇ, ਤਾਂ ਉਹਨਾਂ ਦੇ ਮੁਕਾਬਲੇ 'ਤੇ ਉਹ ਕਿਤੇ ਠਹਿਰਦੇ ਹੀ ਨਹੀਂ ਹੈ ਜਿਹੜੇ ਮੰਤਰੀ ਸੰਤਰੀ ਆ। ਤਾਂ ਉਹ ਬੱਚੇ ਜੇ ਕੋਈ ਨੌਕਰੀ ਮੰਗਣ ਗਏ ਤਾਂ ਕੱਲ ਉਹਨਾਂ ਨੂੰ ਇਹਨਾਂ ਨੇ ਛੱਲੀਆਂ ਵਾਂਗੂ ਉੱਥੇ ਕਲਰ ਕੇ ਭੰਨਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ, ਬਹੁਤ ਬੁਰੀ ਤਰ੍ਹਾਂ ਮਾਰਿਆ। ਮੈਂ ਤੇ ਵਿਚਲਿਤ ਹੋ ਗਿਆ, ਤਸਵੀਰਾਂ ਦੇਖ ਕੇ ਬੇਚੈਨ ਹੋ ਗਿਆ
ਕਿ ਕਿਸ ਤਰੀਕੇ ਨਾਲ ਠੰਡ ਦੇ ਵਿੱਚ ਪੁੱਟਿਆ ਗਿਆ। ਮੇਰੇ ਕੋਲ ਤਾਂ ਦੇਖੋ ਹੁਣ ਜ਼ਬਾਨ ਅੜਦੀ ਆ, ਸ਼ਬਦ ਨਹੀਂ ਆਉਣਦੇ ਕਿ ਕਿਸ ਤਰ੍ਹਾਂ ਦੀ ਲਾਹਨਤ ਪਾਈ ਜਾਵੇ। ਤਾਂ ਇੱਕ ਪਾਸੇ ਤੇ ਤੁਸੀਂ ਕਿਸਾਨ ਸੰਘਰਸ਼ ਨੂੰ ਸਪੋਰਟ ਕਰ ਰਹੇ ਹੋ ਵੋਟਾਂ ਵਾਸਤੇ, ਤੇ ਦੂਜੇ ਪਾਸੇ ਆੜ੍ਹਤੀਆਂ ਤੇ ਛਾਪੇਮਾਰੀ ਹੋਈ, ਗਲਤ ਗੱਲ ਆ। ਕੈਪਟਨ ਅਮਰਿੰਦਰ ਸਿੰਘ ਹੁਣ ਕਿਉਂ ਉਦਾਂ ਤੇ ਕਹਿੰਦਾ ਕਿ ਫੌਜੀ 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 ਵਸਣਾ ਫੌਜੀ ਦੇ ਭੰਗ ਬੂਟ ਸਣੇ ਲੱਤ ਮਾਰੇ, ਉਹ ਕਹਿੰਦੇ ਵੀ ਹੁੰਦੇ ਆ। ਤਾਂ ਫੌਜੀ ਮੈਂ ਫੌਜੀ ਹਾਂ, ਮੈਂ ਫੌਜੀ ਹਾਂ, ਮੈਂ ਹਰ ਟਾਈਮ ਮੈਂ। ਹੁਣ ਜਦੋਂ ਕੇਂਦਰ ਦੇ ਨਾਲ ਮੱਥਾ ਲੱਗਾ, ਆੜ੍ਹਤੀਆਂ ਦੇ ਘਰਾਂ 'ਚ ਰੇਡਾਂ ਵੱਜ ਰਹੀਆਂ, ਉਦੋਂ ਇੱਕ ਟੁੱਟੀ ਜਿਹੀ ਸਟੇਟਮੈਂਟ ਦੇ ਕੇ ਤੇ ਚੀਫ ਮਿਨਿਸਟਰ ਪਾਸੇ ਹੋ ਕੇ ਬਹਿ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਨਲੀਆਂ ਚੁਗਣ ਡਏ ਨੇ, ਸੁਖਬੀਰ ਸਿੰਘ ਬਾਦਲ ਵੀ ਰੌਲਾ ਪਾ ਰਿਹਾ ਵਾ। ਤਾਂ ਹੁਣ ਇਹਨਾਂ ਦੇ ਮੰਤਰੀ ਕਹਿੰਦੇ ਜੀ ਅਸੀਂ ਤੁਹਾਡੀ ਪਿੱਠ ਤੇ ਖਲੋਤੇ, ਪਰਵਾਹ ਨਾ ਕਰੋ। ਕਾਹਦੀ ਪਰਵਾਹ? ਉਹ ਅਗਲੇ ਕੱਲ੍ਹ ਨੂੰ ਪਰਚੇ ਕਰ ਦੇਣਗੇ, ਕਾਹਦੀ ਪਰਵਾਹ? ਤੁਹਾਡੀ ਕੀ ਹੋਣਾ? ਕਹਿਣ ਦਾ ਮਤਲਬ ਕਿ ਦੂਸਰੇ ਪਾਸੇ ਗੱਲੀ ਬਾਤੀ ਟਾਰਕ ਬਣਾ ਰਹੇ ਆ, ਅਸੀਂ ਤੁਹਾਡੇ ਨਾਲ ਖੜੇ ਆ। ਆਪਣੇ ਬੰਦੇ ਇਹਨਾਂ ਦੇ ਉੱਤੇ ਜੰਤਰ ਮੰਤਰ ਤੇ ਜਾ ਕੇ ਧਰਨਾ ਦੇ ਰਹੇ ਆ, ਫਲਾਂ ਗੱਲਾਂ ਹੋ ਰਹੀਆਂ। ਤਾਂ ਦੂਸਰੇ ਪਾਸੇ ਜੇ ਕੋਈ ਇਹਨਾਂ ਤੋਂ ਹੱਕ ਮੰਗਦਾ, ਉਹਦੇ ਹੱਥ ਤੋੜਨ ਤੱਕ ਜਾਂਦੇ ਆ। ਇਹ ਦੋਹਰਾ ਪੈਮਾਨਾ ਨਹੀਂ ਤੇ ਹੋਰ ਕੀ ਆ, ਦੱਸੋ। ਵਾਕਈ ਜੀ। ਅਗਲੀ ਗੱਲ ਕਰੀਏ, ਸੁੱਚਾ ਸਿਉਂ ਲੰਗਾਹ ਨੂੰ ਸਰੋਪਾ ਦੇਣ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਗ੍ਰੰਥੀ ਮੁਅੱਤਲ। ਬਸ ਇਹਨਾਂ ਦਾ ਹੀ ਰਹਿੰਦਾ ਕੰਮਕਾਰ, ਬਾਕੀ ਤੇ ਸਾਰੀ ਕਸਰ ਪੂਰੀ ਹੈ। ਉਹ ਅੱਗੇ ਮੈਨੂੰ ਲੱਗਦਾ ਕਿ ਇੱਕ ਨੂੰ ਇਹਨਾਂ ਨੇ ਦਿੱਤੀ ਸੀ ਧਾਰਮਿਕ ਸਜ਼ਾ, ਉਹ ਹਜੇ ਮੈਨੂੰ ਲੱਗਦਾ ਕਿ ਸੁਰਖੀ ਦੀ ਸਾਈ ਸੁੱਕੀ ਨਹੀਂ ਹੋਣੀ, ਤੇ ਉਤੋਂ ਹੁਣ ਇਹ ਜੰਗ ਚੜ ਗਿਆ। ਪਤਾ ਨਹੀਂ ਕਿ ਕਿਹੜੇ ਇਹਨਾਂ ਦੇ ਮੈਨੇਜਰ ਆ, ਹੁਣ ਉਹਨਾਂ ਨੂੰ ਇਹ ਬੰਦੇ ਵੀ ਨਹੀਂ ਪਛਾਣ ਚਾਹੁੰਦੇ। ਕਦੇ ਉਂਗਰਾ ਨਗਲ ਨੂੰ ਸਰੋਪੇ ਦੇ ਦਿੰਦੇ ਨੇ, ਕਦੇ ਇਹ ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਅੰਮ੍ਰਿਤ ਛਕਾ ਦਿੰਦੇ ਨੇ। ਸਮਝ ਤੋਂ ਪਰੇ ਦੀ ਗੱਲ ਆ, ਕਮਾਲ ਦੀ ਆ। ਇਹ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਮਸਲਾ ਵਾਪਰਿਆ, ਉਹਦੇ ਵਿੱਚ ਹੋਇਆ ਕੀ ਆ ਕਿ ਕੋਈ ਜਿਹੜੇ ਮੈਨੇਜਰ ਸਾਹਿਬ ਸੀਗੇ ਗੁਰਦੁਆਰੇ ਦੇ ਕੋਈ ਗ੍ਰੰਥੀ ਸੀ, ਇਹਨਾਂ ਨੂੰ ਦੁਬਾਰਾ ਮੁਅੱਤਲ ਕਰ ਦਿੱਤਾ ਗਿਆ, ਦੁਬਾਰਾ ਸਜ਼ਾ ਦਿੱਤੀ ਗਈ। ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਦੇ ਕਰਮਚਾਰੀ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਸਜ਼ਾ ਦਿੱਤੀ ਸੀ। ਉਸ ਤੋਂ ਇਲਾਵਾ ਇੱਕ ਧਾਰਮਿਕ ਸਜ਼ਾ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਗਈ ਸੀ। ਤਾਂ ਇਸ ਕਰਕੇ ਦਿੱਤੀ ਗਈ ਆ ਕਿਉਂਕਿ ਇਹਨਾਂ ਨੇ ਕੋਈ ਜਿੱਦਾਂ ਕਹਿ ਲਓ ਕਿਸ਼ੋਰ ਮੇਲ ਤੇ ਕਰਦੇ ਹੁੰਦੇ ਆ ਨਾ ਲੜੀ ਪਾਠਾਂ ਦੀ ਸ਼ੁਰੂ, ਉਸ ਤਰ੍ਹਾਂ ਕੋਈ ਪਾਠ ਰੱਖਿਆ ਔਰ ਇਹਨਾਂ ਚੀਜ਼ਾਂ ਕਰਕੇ ਹੀ ਗਾਂਚ ਵਿੱਚ ਕੋਈ ਸਰੋਪਾ ਸਰਾਪਾ ਦਿੱਤਾ, ਤੇ ਉਸ ਤੋਂ ਬਾਅਦ ਫਿਰ ਕਾਰਵਾਈ ਜਿਹੜੀ ਅਮਲ 'ਚ ਲੈਂਦੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਇਹ ਗੱਲਾਂ ਕਰਦੇ। ਤਾਂ ਕੀ ਇਹਨਾਂ ਨੂੰ ਪਤਾ ਨਹੀਂ ਗਾ ਕਿ ਸੁੱਚਾ ਸਿੰਘ ਲੰਗਾਹ ਕੌਣ ਹੈ? ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਖੁਦ ਕਹਿ ਚੁੱਕੇ ਆ ਕਿ ਭਾਈ ਇਹਨਾਂ ਦੇ ਨਾਲ ਕੋਈ ਮਿਲਵਰਤਨ ਨਹੀਂ ਰੱਖਿਆ ਜਾਣਾ ਚਾਹੀਦਾ। ਹਾਲੇ ਮਹੀਨੇ ਤੇ ਮੇਰੇ ਖਿਆਲ ਦੇ ਨਾਲ 4 ਨਹੀਂ ਲੰਘੇ ਹੋਣੇ, 3-4 ਮਹੀਨੇ ਵੀ ਦਿੱਤੇ ਹੋਣੇ। ਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਹੀ ਪਤਾ ਨਹੀਂ ਤੇ ਉਹਨਾਂ ਨੂੰ ਫਿਰ ਨੌਕਰੀ ਤੇ ਰੱਖ ਕੇ ਵੀ ਕੀ ਕਰਨਾ। ਮਾਫ਼ ਕਰਨਾ, ਮੈਂ ਕਾਹਲੀ ਦੇ ਵਿੱਚ ਸਰੂਪਾ ਸਰਾਪਾ ਕਹਿੰਦੇ ਹਾਂ, ਪਰ ਇਹਨਾਂ ਬੰਦਿਆਂ ਨੂੰ ਮੇਰੇ ਖਿਆਲ ਦੇ ਨਾਲ ਮੁਅੱਤਲ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਘਰੇ ਹੀ ਕਰ ਦੇਣਾ ਚਾਹੀਦਾ। ਪਰ ਇਹ ਆ ਕਿ ਜਿਵੇਂ ਅੱਗੇ ਆਪਾਂ ਵੇਖਿਆ ਕਿ ਉਸ ਕਹਾਣੀ ਦੇ ਵਿੱਚ ਜਦੋਂ ਉਹ ਬਟਾਲੇ ਦੇ ਨੇੜੇ ਸ਼ਾਇਦ ਵਾਪਰੀ ਸੀ ਜਾਂ ਗੁਰਦਾਸਪੁਰ ਦੇ ਨੇੜੇ, ਜਿੱਥੇ ਗੁਰਦੁਆਰੇ ਦੇ ਵਿੱਚ ਅੰਮ੍ਰਿਤਪਾਨ ਕਰਵਾਇਆ ਗਿਆ ਸੀ ਸੁੱਚਾ ਸਿੰਘ ਲੰਗਾਹ ਨੂੰ, ਉਹਦੇ 'ਚ ਕੀ ਸੀਗਾ ਕਿ ਜਿਹੜੇ ਉਹ ਕਰਮਚਾਰੀ ਹੇਠਲੇ ਪੱਧਰ ਦੇ ਸੀਗੇ ਉਹ ਤਾਂ ਇਹਨਾਂ ਨੇ 35-37 ਜਿਹੜੇ ਫਸਾ ਲਏ। ਪਰ ਅਸਲ ਦੇ ਵਿੱਚ ਕਹਾਣੀ ਤਾਂ ਇਹ ਨਿਕਲੀ ਸੀਗੀ ਕਿ ਉਹ ਦਮਦਮੀ ਟਕਸਾਲ ਦਾ ਇੱਕ ਬੰਦਾ, ਖਾਸ ਤੌਰ ਤੇ ਇਹਨਾਂ ਦਾ ਜਿਹੜਾ ਬੁਲਾਰਾ ਸੀ, ਉਹਦਾ ਅਹਿਮ ਰੋਲ ਸੀ ਤੇ ਉਹਨਾਂ ਨੇ ਤੇ ਰਹਿਸ਼ ਦਾ ਪੱਕਾ ਪ੍ਰਬੰਧ ਵੀ ਕਰ ਰੱਖਿਆ ਸੀਗਾ। ਮਤਲਬ ਕਿ ਜਿਹੜੇ ਹੇਠਲੇ ਪੱਧਰ ਦੇ ਕਰਮਚਾਰੀ ਉਹ ਤੇ ਰਗੜੇ ਜਾਂਦੇ ਆ, ਪਰ ਉੱਥੇ ਜਿਹੜੇ ਸਭ ਕੁਛ ਕਰਵਾਉਂਦੇ ਆ ਆਪਣੇ ਦਾਅਵੇ ਨਾਲ, ਦਬਕੇ ਨਾਲ, ਹੁਕਮ ਨਾਲ, ਉਹ ਲੋਕ ਜਿਹੜੇ ਬਚ ਜਾਂਦੇ ਆ। ਜੇ ਉਹ ਫੜੇ ਵੀ ਜਾਂਦੇ ਆ ਤਾਂ ਉਹਨਾਂ ਨੂੰ ਸਜ਼ਾ ਫਿਰ ਉਹੀ ਆ ਜਿਹੜੀ ਉਹ ਆਪਾਂ ਅੱਗੇ ਵੀ ਕਈ ਵਾਰੀ ਚਰਚਾ ਕਰ ਚੁੱਕੇ ਆ ਕਿ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਦੇ ਦਿੱਤੀ ਜਾਂਦੀ ਆ। ਤਾਂ ਇਹੋ ਜਿਹੇ ਵੀ ਬੇਸ਼ਰਮ ਬੰਦੇ ਫਿਰ ਹੈਗੇ ਆ ਜਿਹੜੇ ਧਾਰਮਿਕ ਸਜ਼ਾ ਇੱਕ ਵਾਰੀ ਤੋਂ ਵੀ ਵੱਧ ਵਾਰੀ ਲਵਾ ਚੁੱਕੇ ਆ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਹੱਥਾਂ ਤੇ ਵੀ ਹੋ ਜਾਂਦੇ ਆ। ਜੀ ਜੀ ਬਿਲਕੁਲ। ਮੈਨੂੰ ਜਾਂਦੇ ਜਾਂਦੇ ਗੱਲ ਕਰੀਏ, ਸਰਕਾਰ ਵੱਲੋਂ ਐਲਾਨੇ ਲਾਭ ਨਾ ਮਿਲਣ ਕਰਕੇ ਤੰਗ ਆ ਕੇ ਡਾਕਟਰ ਦੀ ਪਤਨੀ ਨੇ ਨਿਗਲੀ ਜ਼ਹਿਰੀਲੀ ਦਵਾਈ। ਦੇਖੋ ਹੁਣ ਗੱਲਾਂ ਫਿਰ ਉਹੀ ਨਿਕਲਦੀਆਂ ਨੇ ਜ਼ਬਾਨ ਦੇ ਵਿੱਚੋਂ ਤੱਤੀਆਂ ਠੰਡੀਆਂ ਕਿ ਕੈਪਟਨ ਅਮਰਿੰਦਰ ਸਿੰਘ ਉਹੀ ਬੰਦਾ ਹੈ ਨਾ ਜਿਹੜਾ ਤੀਜੇ ਦਿਨ ਆ ਕੇ ਮਾਈਕ ਤੇ ਬਹਿ ਜਾਂਦਾ ਸੀਗਾ ਕਰੋਨਾ ਕਾਲ ਦੇ ਵਿੱਚ। ਕਦੇ ਟਵਿੱਟਰ ਤੇ ਬਹਿ ਜਾਂਦਾ ਸੀਗਾ, ਕਦੇ ਫੇਸਬੁੱਕ ਤੇ ਬਹਿ ਜਾਂਦਾ ਸੀਗਾ। ਐਵੇਂ ਇੱਕ ਜਿਵੇਂ ਫੜੇ ਨਹੀਂ ਪਾਉਂਦੇ ਜਿਹੜੇ ਹੁੰਦੇ ਆ ਉਹਨਾਂ ਵਾਂਗੂ ਇੱਕ ਬੈਠੀ ਜੀ ਫੜ ਲੈਂਦਾ ਸੀਗਾ।
ਅਕਤੂਬਰ 'ਚ ਇੰਨੇ ਮਰ ਜਾਣੇ ਆ, ਨਵੰਬਰ 'ਚ ਇੰਨੇ ਮਰ ਜਾਣੇ ਆ, ਸਤੰਬਰ 'ਚ ਇੰਨੇ ਮਰ ਜਾਣੇ ਆ। ਜਿਹੜੇ ਫਰੰਟ ਲਾਈਨ ਦੇ ਲੜਾਕੇ ਆ ਉਹ ਮੇਰੇ ਜਾਂਬਾਜ਼ ਲੜਾਕੇ ਆ। ਕਿਆ ਗੱਲਾਂ, ਸਿਰਫ ਨਟੰਕੀ। ਹੁਣ ਆਹ ਜਿਹੜੀ ਕਹਾਣੀ ਆ, ਹਾਲਾਂਕਿ ਦੇਖੋ ਗੱਲ ਕੀ ਹੋ ਰਹੀ ਆ ਹੁਣ, ਜਿਹੜੀ ਪੁਲਿਸ ਆ ਆਪਣੀ ਸਰਕਾਰ ਦੇ ਉਲਟ ਤੇ ਬੋਲ ਨਹੀਂ ਸਕਦੀ। ਅਫਸਰ ਜਿਹੜੇ ਇਹਨਾਂ ਦੇ ਆਪਣੇ ਉਹ ਤਾਂ ਸਰਕਾਰ ਦੇ ਉਲਟ ਬੋਲ ਨਹੀਂ ਸਕਦੇ। ਇਹ ਕੋਈ ਐਸਐਮਓ ਸਾਹਿਬ ਸੀਗੇ, ਸੇਵਾਵਾਂ ਨਿਭਾਉਂਦੇ, ਉਹਨਾਂ ਨੂੰ ਵੈਸੇ ਸ਼ਹੀਦ ਦਾ ਦਰਜਾ ਦਿੱਤਾ ਇਹਨਾਂ ਨੇ। ਉਹ ਪੁਲਿਸ ਵਾਲਾ ਜਦੋਂ ਮਰਿਆ, ਸ਼ਾਇਦ ACP ਸੀਗਾ ਕਿ ਕੋਹਲੀ ਮੇਰੇ ਖਿਆਲ ਦੇ ਨਾਲ, ਉਹਦੇ ਪਰਿਵਾਰ ਨੂੰ ਇਹਨਾਂ ਨੇ 40 ਲੱਖ ਰੁਪਈਆ ਵੀ ਦਿੱਤਾ, ਉਹਦੇ ਮੁੰਡੇ ਨੂੰ ਨੌਕਰੀ ਵੀ ਦਿੱਤੀ। ਦੇਖੋ ਇਹ ਕਿੰਨੀ ਬਾਜ਼ੀਗਰੀ ਕਰ ਜਾਂਦੇ ਆ ਆਪਣੀ ਸਿਆਸਤ ਦੇ ਵਿੱਚ। ਤੇ ਉਸ ਤੋਂ ਬਾਅਦ ਉਹ ਬੜਬੜ ਦਾ ਮੁੰਡਾ ਮਰਿਆ ਸੀਗਾ, ਬੱਸ ਲੈ ਕੇ ਗਿਆ ਸੀ ਜਿਹੜਾ, ਮਸਾਂ ਲੋਕਾਂ ਨੇ ਰੌਲਾ ਪਵਾ ਕੇ ਤੇ ਉਹਦੇ ਘਰਦਿਆਂ ਨੂੰ ਪੈਸੇ ਦਵਾਏ ਸੀਗੇ। ਇੱਥੇ ਕੀ ਹੈ ਕਿ ਕੋਈ ਐਸਐਮਓ ਸਾਹਿਬ ਸੀਗੇ, ਸੇਵਾਵਾਂ ਨਿਭਾਉਂਦੇ, ਉਹ ਕਰੋਨਾ ਦਾ ਸ਼ਿਕਾਰ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਤੇ ਜਿਹੜੀ ਇਹਨਾਂ ਦੀ ਵਿਧਵਾ ਰਹਿ ਗਈ ਪਿੱਛੇ ਐਸਐਮਓ ਸਾਹਿਬ ਦੀ, ਉਹ ਵੀ ਡਾਕਟਰ ਸੀਗੇ, ਪਰ ਦੱਸਦੇ ਆ ਕਿ ਡਿਪਰੈਸ਼ਨ ਦੇ ਵਿੱਚ ਚੱਲ ਗਈ। ਹੁਣ ਡਿਪਰੈਸ਼ਨ ਸ਼ਬਦ ਤੇ ਮੀਡੀਆ ਯੂਜ਼ ਕਰ ਰਿਹਾ ਹੈ, ਇੱਥੇ ਪੁਲਿਸ ਵੀ ਯੂਜ਼ ਕਰ ਰਹੀ ਆ ਕਿ ਡਿਪਰੈਸ਼ਨ ਜੀ ਇਹਨੂੰ ਸੀਗਾ। ਪਰ ਡਿਪਰੈਸ਼ਨ ਦਾ ਕੋਈ ਕਾਰਨ ਵੀ ਹੁੰਦਾ ਨਾ, ਕੋਈ ਵਿਰਹੋਂ ਆ, ਕੋਈ ਬੰਦੇ ਨੂੰ ਕੋਈ ਸੰਸਾ ਝੋਰਾ ਵਾ, ਕੁਝ ਇਸ ਤਰ੍ਹਾਂ ਦਾ ਵੀ ਹੁੰਦਾ। ਪਰ ਇੱਥੇ ਹੁਣ ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਆ ਕਿ ਦੇਖੋ ਜੀ, ਇਹ ਜਿਹੜੇ ਲਾਭ ਇਹਨਾਂ ਨੇ ਕਿਹਾ ਸੀਗਾ, ਮਤਲਬ ਕਿ ਜੋ ਵੀ ਇਹਨਾਂ ਨੇ ਦੇਣੀਆਂ ਸੀ ਸਹੂਲਤਾਂ ਵਗੈਰਾ, ਉਹ ਦਿੱਤੀਆਂ ਹੀ ਨਹੀਂ ਅੱਜ ਤੱਕ। ਮਤਲਬ ਕਿ ਜੋ ਐਲਾਨ ਹੋਏ, ਐਲਾਨ ਦੇ ਮੁਤਾਬਕ ਜੋ ਉਸ ਪਰਿਵਾਰ ਨੂੰ, ਫੈਮਿਲੀ ਨੂੰ ਮਿਲਣਾ ਚਾਹੀਦਾ ਸੀਗਾ, ਉਹ ਦਿੱਤਾ ਹੀ ਨਹੀਂ। ਇਹਦੇ ਕਰਕੇ ਡਿਪਰੈਸ਼ਨ ਦੇ ਵਿੱਚ ਸੀ ਕਿਉਂ ਬੀਬੀ। ਇਹ ਜਾਂਚ ਪੜਤਾਲ ਹੋਣੀ ਚਾਹੀਦੀ ਆ। ਤੇ ਜੇ ਮੰਨ ਲਓ ਵਾਕਈ ਇਸ ਤਰ੍ਹਾਂ ਹੋਇਆ ਤੇ ਜੱਗੋਂ ਤੇਰਵੀਂ ਗੱਲ ਆ। ਇਹ ਕਮਾਲ ਦੀ ਗੱਲ, ਡਾਕਟਰ ਬਣਾਉਣਾ ਕੋਈ ਸੌਖਾ? ਇਹ ਤਾਂ ਦੋਵੇਂ ਜੀ ਡਾਕਟਰ ਸਨ। ਪਹਿਲਾਂ ਆਪਣੀ ਡਿਊਟੀ ਨਿਭਾਉਂਦਾ ਚੱਲ ਗਿਆ ਜੀ, ਤੇ ਦੂਜਾ ਜਿਹੜਾ ਉਹ ਇਹਨਾਂ ਤੋਂ ਦੁਖੀ ਹੋ ਕੇ ਚੱਲ ਗਿਆ। ਇਹ ਤਾਂ ਇੱਕ ਤਰ੍ਹਾਂ ਨਾਲ ਪ੍ਰਸ਼ਾਸਨਿਕ ਕਤਲ ਆ ਨਾ ਫਿਰ। ਉਹ ਜਿਹੜੀ ਇੱਕ ਡਿਪਰੈਸ਼ਨ ਵਾਲੀ ਗੱਲ ਆ, ਉਹ ਤੇ ਉਭਾਰੀ ਜਾ ਰਹੀ ਹੈ। ਪਰ ਡਿਪਰੈਸ਼ਨ ਦਾ ਕਾਰਨ ਜਿਹੜਾ ਕੁਝ ਮੀਡੀਆ ਆਊਟਲੈਟਸ ਨੇ ਛਾਪਿਆ ਵੀ ਆ, ਵਿੱਤੀ ਲਾਭ ਨਾ ਮਿਲਣ ਕਰਕੇ ਉਹ ਵੀ ਡਿਪਰੈਸ਼ਨ ਸੀ, ਉਹਨੂੰ ਬੜੀ ਚਲਾਕੀ ਦੇ ਨਾਲ ਮੇਨ ਸਟ੍ਰੀਮ ਜਿਹੜਾ ਇਲੈਕਟ੍ਰੋਨਿਕ ਮੀਡੀਆ ਲਿਖਾ ਰਿਹਾ ਹੈ। ਜੀ ਆਹੋ, ਉਹਨਾਂ ਨੂੰ ਪਤਾ ਨਾ ਫਿਰ ਬੇਇੱਜ਼ਤੀ ਹੁੰਦੀ ਆ ਇੱਧਰਲੇ ਪਾਸੇ ਸਰਕਾਰ ਦੀ, ਤੇ ਮੀਡੀਆ ਤਾਂ ਉਹਨਾਂ ਦੇ ਹੱਥਾਂ 'ਚ ਵਿਕਿਆ ਫਿਰਦਾ ਆ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।